बिस्मिल्लाहिर्रहमानिर्रहीम अस्सलाम वालेकुम नाज़रीन तुसी वेख रहे हो शहीन ऑफ एशिया ते मैं तुहाडा मेज़बान शहबाज शहीन। इस वेले जी असी पंजाब पाकिस्तान ज़िला फैसलाबाद तहसील समुंदरी दा आखिरी पिंड है जी 444 गाहबे पुला। तो मेरे नाल जी इत्थे मौजूद ने जी पंजाब सकाफत के शाहकार ने जिन्हां ने बहुत ज़्यादा अरसा लंबे टाइम सवारी की जिहड़ा पंजाबियों का किसान भरावां दा जिमींदार भरावां दा शौक है जी बैल दौड़ दा बैल शिकार दा। तो ये जिन्हें जी उस्ताद सईद साहब जी और इधरले पासे ने जी इस वेले भी इन्होंने अपने झंडे गड्ढे है जी दुनिया इन्होंने जानती ने जी उस्ताद माविया सवार जी 444 गाहबे पुला। सो असीं जिन्हां नाल इन्हां दे शौक के मुतलका गलबात करते हैं इन्हां दे शौक दे विच कि किस तरह जी इन्होंने शौक किया जी। अस्सलाम वालेकुम जी। वालेकुम सलाम जी। उच्ची बोलना थोड़ा जी। उस्ताद जी की हाल है जी? अल्लाह दी खैर है जी, ठीक ठाक शुक्र और सब खैर खैरियत है जी? हाँ, अल्लाह दा शुक्र है। उस्ताद जी थोड़े बजुर्गों का की नाम है जी? फैज़ मोहम्मद फैज़ जी। अच्छा जी। हाँ जी। ते थोड़ी जी फैमिली दे विच जी बैल दौड़ दा जिहड़ा शौक है जी ये किन्ने स्टार्ट किया जी? सब तो पहले तुसीं किन्हां नूं करदियां वेखिया इत्थे फैसलाबाद अपनी जी फैमिली च जी तुहाडे घरदियां जी च? साडे वाल साहब बहुत अरसा जिहड़े ने ना शौक कीता इन्हां ने। अच्छा जी। हाँ, उस तो बाद फिर असीं यानी कि सारे भाई जिहड़े ना शौक रखदे सी इस काम नूं, अच्छा लेकिन सवारी वाला काम मैं ही कीता। सही। तुसीं किन्ने भाई उस्ताद जी? 3 भाई हैं जी तुसीं असीं। वड्डे हैं जी सारिਆਂ ਤੋਂ? नहीं, मैं सब तो छोटा जी। अच्छा जी। हाँ जी। ਵੱਡੇ ਵੀ ਜਾਨੀ ਦਿਲਚਸਪੀ ਰੱਖਦੇ ਹਾਂਜੀ, ਸ਼ੌਕ ਹਾਂਜੀ, ਰੱਖਦੇ ਆ ਲੇਕਿਨ ਸਵਾਰੀ ਤੁਸੀਂ ਹੀ ਕੀਤੀ। हाँ जी। ਤੇ ਤੁਹਾਡੇ ਬਜ਼ੁਰਗਾਂ ਦੇ ਟਾਈਮ ਦੇ ਵਿੱਚ ਜੀ ਕਿਦਾਂ ਦਾ ਸ਼ੌਕ ਹੁੰਦਾ ਸੀ? ਬੈਲ ਦਾ, ਸੁਹਾਗੇ ਦਾ ਹੁੰਦਾ ਸੀ, ਖਰਾਸ ਦਾ ਹੁੰਦਾ ਸੀ? ਸਾਡੇ ਹਾਲ ਕਿਰਲੇ ਦਾ ਹੁੰਦਾ ਸੁਹਾਗੇ ਸੀ? ਦਾ ਵੀ ਹੋਇਆ ਜੀ, ਕਿਰਲਾ ਵੀ ਕਰਾਇਆ ਅਸੀਂ ਅੱਛਾ ਜੀ। ਤੇ ਬਲਕਿ ਖਰਾਸ ਵੀ ਅਸੀਂ ਭਜਾਏ ਨੇ ਆਪਣੇ ਹੱਥੀਂ। ਅੱਛਾ ਜੀ। ਇਹ ਤੁਹਾਡੇ ਬਜ਼ੁਰਗਾਂ ਦੇ ਦੌਰ 'ਚ ਜਾਂ ਤੁਸੀਂ ਜੀ? ਨਹੀਂ ਬਜ਼ੁਰਗਾਂ ਦੇ ਦੌਰ 'ਚ ਸੀ। ਅੱਛਾ ਤੁਸੀਂ ਉਹ ਵੇਖਿਆ ਮੰਜ਼ਰ ਜੀ ਹਾਂਜੀ ਸਾਰਾ? ਹਾਂਜੀ ਹਾਂਜੀ। ਅੱਛਾ ਜੀ। ਬਲਕਿ ਬਜ਼ੁਰਗ ਤਿਆਰ ਕਰਦੇ ਸੀ, ਅਸੀਂ ਖੁਦ ਭਜਾਉਂਦੇ ਰਹੇ ਹਾਂ। ਇਹ ਖਰਾਸ ਤੇ ਜਦੋਂ ਪਹੁੰਚਦੇ ਸੀ ਜੀ? ਬਚਪਨ ਅਸੀਂ ਛੋਟੇ ਜਿਹੇ ਹੁੰਦੇ ਸੀ ਉਦੋਂ। ਅੱਛਾ ਜੀ। ਤੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਬੈਲ ਲਾਖਾ ਲੈ ਲਿਆ ਆਪਣਾ। ਤੇ ਜਦੋਂ ਤੋਂ ਖਰਾਸ ਤੇ ਭਜਾਉਂਦੇ ਸੀਗੇ ਜੀ ਹਾਂਜੀ ਤੇ ਉਦੋਂ ਥੋੜੀ ਆਪਣੇ ਪਿੰਡ ਦੇ ਵਿੱਚ ਖਰਾਸ ਦਾ ਮੇਲਾ ਕਰਾਉਂਦੇ ਸੀ ਜੀ? ਹਾਂਜੀ, ਖਰਾਸ ਤੇ ਪਿੰਡ ਦੇ ਮੇਲੇ ਅਸੀਂ। ਤੇ ਕਿੰਨੇ ਕੁ ਲੋਕ ਹਿੱਸਾ ਲੈਂਦੇ ਸੀ ਜੀ? ਕਿੰਨੇ ਕੁ ਬੈਲ ਹੁੰਦੇ ਸੀਗੇ? ਕਾਫੀ। ਅੱਛਾ ਜੀ। ਹਾਂਜੀ ਓਵਰਆਲ ਜਿੱਤਦਾ ਕੌਣ ਸੀ ਜੀ ਉਦੋਂ ਜਿੱਤੇ ਅਸੀਂ ਆ 2-3 ਵਾਰੀ ਦਫਾ। ਅੱਛਾ ਜੀ। ਇਹ ਕਰਾਸ ਦਾ ਕਿੰਨਾ ਟਾਈਮ ਹੁੰਦਾ ਸੀ ਜੀ? ਕਿੰਨੇ ਗੇੜੇ ਹੁੰਦੇ ਸੀ? ਅੱਛਾ ਜੀ। 10 ਮਿੰਟ ਅਸੀਂ ਉਹਨਾਂ 10 ਮਿੰਟਾਂ ਦੇ ਵਿੱਚ 122 ਫੇਰਾ ਮਾਰਿਆ ਸੀ ਜੀ ਤੁਸੀਂ ਭਾਰੇ ਖਰਾਸ ਦੇ ਚ। ਅੱਛਾ ਜੀ। ਭਾਰਾ ਪਾ ਕੇ ਕਣਕ ਜੀ ਪੂਰੀ ਵਿੱਚ? ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਯਾਨੀ ਕਿ ਵਾਧਾ ਘਾਟਾ ਫਿਰ ਕਿਰਲਾ ਵੀ ਦੌੜਿਆ। ਕਿਰਲਾ ਤੇ ਖੈਰ ਅਸੀਂ ਨਹੀਂ ਰਿਸਕ ਲਿਆ। ਅੱਛਾ ਕਿਰਲਾ ਜਾਨੀ ਇਹਨਾਂ ਨੇ ਤੁਸੀਂ ਭਜਾਇਆ? ਹਾਂਜੀ, ਕਿਉਂਕਿ ਫਿਰ ਅਸੀਂ ਖਰਾਸ ਦੇ ਅਸੀਂ ਫਿਰ ਆਏ ਬੈਲ ਲਿਆ ਸੀ ਕਿਰਲੇ ਵਾਸਤੇ ਲਾਖਾ। ਅੱਛਾ ਜੀ। ਉਹ ਫਿਰ ਅਸੀਂ ਯਾਨੀ ਕਿ ਉਹ ਦੇਖਿਆ ਕਿਰਲੇ ਵਾਸਤੇ, ਉਹ ਨਹੀਂ ਕਾਮਯਾਬ ਹੋਇਆ। ਅਸੀਂ ਫਿਰ ਨਾ ਜਿਹੜਾ ਜੀ ਗੱਡੀਆਂ ਨੂੰ ਪਾਤਾ? ਅਸੀਂ ਗੱਡੀਆਂ ਨੂੰ ਪਾਤਾ। ਸੁਹਾਗੇ ਦਾ ਵੀ ਤੁਸੀਂ ਜ਼ਿਕਰ ਕੀਤਾ ਜੀ ਸ਼ੌਕ ਦਾ? ਸੁਹਾਗਾ ਸਾਡਿਆਂ ਵਾਲਦਾਂ ਨੇ ਹੀ ਭਜਾਇਆ, ਅਸੀਂ ਨਹੀਂ ਭਜਾਇਆ। ਤੁਸੀਂ ਵੇਖਿਆ ਉਹਨਾਂ ਨੂੰ ਭਜਾਉਂਦੇ ਆ ਜੀ? ਨਹੀਂ ਜੀ, ਉਸ ਤੋਂ ਪਹਿਲੇ ਅਸੀਂ ਯਾਨੀ ਛੋਟੇ ਸੀ ਜਦੋਂ ਯਾਨੀ ਨਹੀਂ ਤੁਹਾਨੂੰ ਸੁਰ ਨਹੀਂ ਹੈ ਜੀ? ਹਾਂਜੀ ਹਾਂਜੀ। ਅੱਛਾ, ਸਭ ਤੋਂ ਪਹਿਲਾਂ ਤੁਸੀਂ ਇਸ ਸ਼ੌਕ ਦੇ ਵਿੱਚ ਬੈਲ ਗੱਡੀ ਦੇ ਸ਼ੌਕ ਦੇ ਵਿੱਚ ਲਾਖਾ ਬੈਲ ਤੁਹਾਡਾ ਆਇਆ ਜੀ? ਹਾਂਜੀ, ਲਾਖਾ ਬੈਲ। ਤੇ ਉਦੋਂ ਤੁਸੀਂ ਬਿਲਕੁਲ ਜਾਨੀ ਹੋਸ਼ ਸੰਭਾਲੀ ਸੀ ਜਾਂ ਤੁਸੀਂ ਤੁਹਾਡੇ ਬਚਪਨ ਸੀ ਜੀ ਉਹ? ਨਹੀਂ ਜੀ, ਮੈਂ ਉਸਲੇ ਪੂਰੀ ਜਵਾਨੇ 'ਚ ਸੀਗਾ ਜੀ ਮਾਸ਼ਾਅੱਲਾ। ਨਹੀਂ ਹੁਣ ਵੀ ਜਵਾਨ ਆ ਜੀ? ਨਹੀਂ ਹੁਣ ਵੀ ਜਵਾਨ, ਯਾਨੀ ਕਿ ਉਸਲੇ ਤਾਂ ਹੀ ਗੱਲ ਹੋਰ ਜ਼ਿਆਦਾ ਹੁੰਦੀ ਆ। ਹਾਂਜੀ, ਉਦੋਂ ਇਹ ਤਕਰੀਬਨ 18-20 ਸਾਲ ਦੇ ਸੀਗੇ ਜਦੋਂ ਇਹਨਾਂ ਬੋਲ ਵਜਾਇਆ। ਅੱਛਾ ਜੀ। ਅੱਛਾ, ਬਹੁਤ ਚੰਗੇ ਅਸੀਂ ਉਸਲੇ ਬੈਲ ਵੀ ਉਹ ਅਥਰਾ ਸੀਗਾ, ਅਸੀਂ ਉਹ ਤੋਂ ਵੀ ਅਥਰੇ ਸੀਗੇ। ਅੱਛਾ ਜੀ। ਇਹ ਲਾਖਾ ਤੇ ਤੁਸੀਂ ਕਿਰਲੇ ਵਾਸਤੇ ਲਿਆ ਨਾ, ਇੱਧਰ ਨੂੰ ਆ ਗਏ। ਇਹ ਲਾਖੇ ਨਾਲ ਹੀ ਗੱਡੀਆਂ ਦਾ ਸ਼ੌਕ ਸ਼ੁਰੂ ਕੀਤਾ ਜਾਂ ਤੋਂ ਪਹਿਲਾਂ ਵੀ ਕੀਤਾ ਜੀ? ਨਹੀਂ, ਲਾਖੇ ਤੋਂ ਅਸੀਂ ਸ਼ੌਕ ਇੱਥੋਂ ਸਟਾਰਟ ਕੀਤਾ ਜੀ? ਹਾਂਜੀ, ਲਾਖੇ ਬੈਲ ਤੋਂ ਅਸੀਂ ਸ਼ੁਰੂ ਕੀਤਾ ਸਟਾਰਟ ਜੀ। ਠੀਕ ਜੀ। ਤੇ ਉਸ ਤੋਂ ਬਾਅਦ ਇਹ ਲਾਖਾ ਬੈਲ ਜੀ ਕਿਹੜੀ ਕੰਨੀ ਦਾ ਸੀਗਾ ਜੀ ਜਦੋਂ ਤੁਸੀਂ ਨਾ ਉੱਤੇ ਪਾਸੇ ਭਜਦਾ ਰਿਹਾ? ਜਦੋਂ ਤੁਸੀਂ ਇਸ ਪਾਸੇ ਨੂੰ ਜੋੜਿਆ ਜੀ ਕਿਰਲੇ ਵਾਲ ਤੁਸੀਂ ਪਹਿਲੇ ਟਰਾਈ ਕੀਤੀ? ਹਾਂਜੀ। ਉਦੋਂ ਉਮਰ ਕਿੰਨੀ ਹੋ ਗਈ ਸੀ? ਮੂੰਹ ਕਿੱਦਾਂ ਸੀ ਜੀ? ਉਦੋਂ ਚੌਗਾ ਮੂੰਹ ਚੋਂ ਸੀ ਜੀ। ਅੱਛਾ ਜੀ। ਤੇ ਯਾਨੀ ਕਿ ਉਹਦਾ ਅੱਡੇ ਨਾਂ ਸੰਭਾਲਿਆ ਨਹੀਂ ਸੀ ਚੰਗਾ। ਅੱਛਾ ਜੀ। ਬਾਅਦ ਅਸੀਂ ਜਿਹੜੇ ਗੱਡੀਆਂ ਨੂੰ ਪਾਇਆ ਫਿਰ ਤੇ 2 ਮਣ ਕੇ 4 ਕੇ ਗੱਡੀ 'ਚ ਪਾਇਆ। ਅੱਛਾ ਜੀ। ਮਾਸ਼ਾਅੱਲਾ ਫਿਰ ਬਹੁਤ ਸੇਵਾ ਕੀਤੀ ਜੀ? ਪੂਰੀ ਸੇਵਾ ਕਰਕੇ ਤੇ ਇਹਨਾਂ ਲੋਕੀ ਹੁਣ ਕਰ ਹੀ ਨਹੀਂ ਸਕਦੇ ਜੀ। ਅੱਲਾ ਮਾਫੀ ਦੇ, ਹਰ ਬੰਦਾ ਹੀ ਕਹਿੰਦਾ ਵੀ ਮੈਂ ਕਰਦਾ, ਲੇਕਿਨ ਉਹਨਾਂ ਸ਼ੌਕ ਕਰ ਹੀ ਨਹੀਂ ਕੋਈ ਸਕਦਾ, ਨਾ ਕੀਤਾ ਹੀ ਕਿਸੇ ਨੇ। ਅੱਛਾ ਜੀ। ਤੁਹਾਡਾ ਜੀ ਚਲੋ ਤੁਸੀਂ ਦੱਸਿਆ ਨਾ ਜੀ ਕਿ ਅਸੀਂ ਇੱਕ ਇਸ ਤਰ੍ਹਾਂ ਦੀ ਇੱਕ ਅਨੋਖੀ ਉਹਦੀ ਸੇਵਾ ਕੀਤੀ। ਔਰ ਅਸੀਂ ਇਹ ਨਹੀਂ ਲੋਕਾਂ ਦੇ ਹਾਲੀਆਂ ਵਾਂਗੂ ਕੀਤਾ ਵੀ ਅੱਜ ਉਹਦੇ ਮਗਰ ਆੜ ਪੈਣੇ ਚੱਕ ਕੇ ਤੁਰ ਪਏ ਕਦੀ ਕਿਸੇ ਮਗਰ। ਅਲਹਮਦੁਲਿਲਾ ਅਸੀਂ ਆਪਣੇ ਹੀ ਭਜਾਏ ਆ, ਅੱਲਾ ਨੇ ਆਪਣੇ ਹੀ ਦਿੱਤੇ ਆ। ਅੱਛਾ ਜੀ। ਹਾਂ, ਉਸ ਲਾਖੇ ਤੋਂ ਬਾਅਦ ਆਪਣਾ ਚੀਨਾ ਬੈਲ ਆਇਆ।
ਅੱਛਾ ਜੀ, ਨਹੀਂ ਆਪਾਂ ਚੀਨਾ ਪਹਿਲੇ ਝੁੰਗਾ। ਲਾਖੇ ਦੀ ਗੱਲ ਕਰਦੇ ਹਾਂ। ਤੁਸੀਂ ਲਾਖੇ ਦਾ ਕਿਹਾ ਕਿ ਜਿੱਦਾਂ ਅਸੀਂ ਸੇਵਾ ਕੀਤੀ, ਖੁਰਾਕ ਦਿੱਤੀ ਆ, ਹਾਂ। ਇਦਾਂ ਆਮ ਬੰਦੇ ਘੱਟ ਦਿੰਦੇ ਆ। ਘੱਟ ਦਿੰਦੇ ਤੁਸੀਂ ਕੀ ਖੁਰਾਕ ਚ ਦਿੰਦੇ ਸੀਗੇ ਜੀ? ਤੁਸੀਂ ਦੱਸਿਆ 2 ਮਣ ਘੇ ਚਾਰ ਦੇ ਦਾ, ਕੀ ਜਨਾਬ। ਤਰੀਕਾਕਾਰ ਸੀ ਤੁਹਾਡਾ ਜੀ? ਅਸੀਂ ਉਹਨੂੰ ਰੂਟੀਨ ਦੇ ਵੈਦ ਨਾਲ ਅਸੀਂ ਖੁਰਾਕ ਚਾਰ ਕੇ Regular- ਮਣ ਰੈਗੂਲਰ ਨਾ ਚਾਰ ਕੇ ਮਣ ਕੇ ਚਾਰ ਕੇ ਅਸੀਂ ਉਹਨੂੰ ਗੱਡੀ ਪਾਇਆ ਸੀ। ਕਿੰਨਾ ਘੇ ਦਿੰਦੇ ਸੀ ਰੋਜ਼ ਦਾ ਜੀ ਤਕਰੀਬਨ? ਪਾਇਆ ਅੱਛਾ ਜੀ, ਪੂਰਾ ਪਾ ਤੇ ਹੋਰ ਇਹਦੇ ਨਾਲ ਬਾਕੀ ਜੀ ਉਹਨੂੰ ਵੰਡਾ ਖਾਣ ਮੁੰਡਾ ਪੀਣ ਸੀਗਾ ਜੀ, ਆਟਾ, ਕਣਕ, ਛੋਲੇ, ਮੇਥੇ, ਇਦਾਂ ਅੱਛਾ ਹਰ ਜੀ, ਸ਼ੈ ਪਾ ਕੇ ਪਿਆ ਕੇ ਥੱਲੇ ਥੱਲੇ ਮੁਰੱਬੇ ਸੇਬ ਦੇ, ਗਾਜਰ ਦੇ, ਇਦਾਂ ਸਾਰੇ ਮੁਰੱਬੇ ਦਿੰਦੇ ਰਹੇ ਅਸੀਂ। ਅੱਛਾ ਜੀ। ਤੇ ਤਿਆਰੀ ਤਿਉਰੀ ਉਹਦੀ ਕਿੱਦਾਂ ਕਰਾਉਂਦੇ ਸੀ ਇਹਨੂੰ, ਪ੍ਰੈਕਟਿਸ ਵਗੈਰਾ ਜੀ? ਕਿਉਂਕਿ ਪਹਿਲੀ ਵਾਰੀ ਜੋ ਤੁਸੀਂ ਆਏ ਗਰਸ਼ੌਪ ਚ ਜੀ। ਅਸੀਂ ਇਹ ਸਾਈਕਲ ਸੁਕਲ ਤੇ ਫੇਰ ਫੂਰ ਲੈਂਦੇ ਰਹੇ ਅਸੀਂ ਇਹਨੂੰ। ਅੱਛਾ ਜੀ, ਫਰਾਈ ਫਰੂਈ ਨਹੀਂ ਸੀ ਕਰਦੇ, ਅੱਧੇ ਮਾਰਦੇ ਹੁੰਦੇ ਤੇ ਤਾਂ ਸਾਈਕਲ ਸੁਕਲ ਤੇ ਘੁਮਾ ਕੇ। ਤੇ ਸਭ ਤੋਂ ਪਹਿਲਾਂ ਜੀ ਤੁਸੀਂ ਕਿਹੜੇ ਮੈਦਾਨ ਚ ਭਜਾਇਆ ਜੀ? ਕਿਹਦੇ ਨਾਲ ਜੋੜ ਲਿਆ ਥਰਲੀ ਕਰਨੀ ਤੇ ਜੀ? ਅਸੀਂ ਇੱਥੇ 445 ਭਜਾਇਆ ਜੀ ਉਹਨੂੰ। ਤੇ 45 ਉਦੋਂ ਗਰਾਊਂਡ ਹੁੰਦੇ ਸੀਗੇ ਜੀ? ਹਾਂਜੀ, ਪਰਲੇ ਪਾਸੇ ਉਹ ਜਿੱਥੇ ਕਬਰਸਤਾਨ ਆ? ਕਬਰਸਤਾਨ, ਹਾਂਜੀ ਹਾਂਜੀ। ਉੱਥੇ ਹੁੰਦੇ ਸੀ। 80 ਦਾ ਸੀ ਮਾਸਟਰ, ਉਹਦੇ ਬੈਲ ਨਾਲ ਭਜਾਇਆ ਸੀ। ਉਦੋਂ ਦੂਆ ਨੰਬਰ ਪਹਿਲਾ ਨੰਬਰ ਵੇਰੀ ਕੀਤਾ ਸੀ ਅਸੀਂ। ਅੱਛਾ, ਦੂਆ ਨੰਬਰ ਕੀਤਾ ਤੁਸੀਂ ਜੀ? ਹਾਂਜੀ। ਤੇ ਉਹ ਫਾਸਲਾ ਕਿੰਨਾ ਸੀ ਦੌੜ ਦਾ ਜੀ ਉਦੋਂ? ਉਦੋਂ ਆਇਆ ਸੀ 5 ਕਿੱਲੇ ਆਇਆ ਸੀ ਦੌੜ ਉਦੋਂ। ਅੱਛਾ, ਛੋਟੀ ਦੌੜ ਸੀ? ਛੋਟੀ ਦੌੜ ਸੀ ਉਹ, ਛੋਟੀ ਅੱਛਾ ਦੌੜ ਜੀ, ਸੀ ਤੇ। ਜਾਨੀ ਤੁਸੀਂ ਪਹਿਲੀ ਵਾਰੀ ਲੈ ਗਏ ਤੇ ਤੁਹਾਡਾ ਨੰਬਰਾਂ 'ਚ ਤੁਸੀਂ ਆ ਗਏ ਹਾਂਜੀ। ਦੂਸਰੇ 'ਚ, ਤੇ ਫਿਰ ਐਕਸਾਈਟਡ ਹੋਈ ਜੀ, ਖੁਸ਼ੀ ਹੋਈ ਬਹੁਤ ਜ਼ਿਆਦਾ ਜੀ? ਹਾਂ, ਫੇਰ ਤੇ ਅਸੀਂ ਉਹਨੂੰ ਅੱਲਾ ਮਾਫੀ, ਤੇ ਫੇਰ ਤੇ ਅਸੀਂ ਪੰਜਾਬ ਲੈਵਲ ਤੇ ਭਜਾਇਆ ਜੀ ਉਹਨੂੰ। ਅੱਛਾ ਜੀ, ਜਾਨੀ ਪਹਿਲੀ ਸਟਾਰਟ ਦੌੜ 45 ਵਾਲੀ ਸੀ? ਹਾਂਜੀ 5 ਕਿੱਲਿਆਂ ਵਾਲੀ? ਹਾਂਜੀ। ਅੱਛਾ ਜੀ, ਇਸ ਤੋਂ ਬਾਅਦ ਜੀ ਲਾਖੇ ਬੈਲ ਨਾਲ ਤੁਸੀਂ ਨਾਮਵਰ ਦੌੜਾਂ ਕਿਹੜੀਆਂ ਭਜਾਈਆਂ ਜਿੱਥੋਂ ਤੁਸੀਂ ਚੰਗੇ ਚੰਗੇ ਬੈਲਾਂ ਦੇ ਨਾਲ ਜੋੜ ਅਸੀਂ- ਬਣਾਏ ਜਾਂ ਜੋੜਿਆ ਨਾਲ ਜੀ? ਅਸੀਂ ਮੋਟੀ ਕਿੱਕਰ ਜਿੱਤੇ ਆ ਜੀ, ਡੱਬੇ 4 ਚੱਕ ਵਾਲੇ ਨਾਲ ਵੀ ਜਿੱਤੇ ਆ ਜੀ। ਡੱਬਾ ਨਾਲ ਜੋੜਿਆ ਸੀ ਜੀ? ਹਾਂਜੀ। ਅੱਛਾ ਜੀ, ਉਦੋਂ ਕਿਹੜੀਆਂ ਨਾਮਵਰ ਜੋਕਾਂ ਸੀ ਜਿਨ੍ਹਾਂ ਕੋਲ ਜਿੱਤੇ ਤੁਸੀਂ ਜੀ? ਰੌਣ ਚ ਤੇ ਤੇ ਬਹਰਹਾਲ ਫਾਈਨਲ ਜੀ ਚ? ਹੁਣ ਉਹ ਬੋਲਦੇ ਹੀ ਨਹੀਂ ਰਹੇ, ਨਾ ਉਹ ਬੰਦੇ ਹੀ ਰਹੇ ਨੇ, ਤੇ ਨਾ ਹੀ ਉਹਨਾਂ ਦਾ ਨਾ ਹੀ ਯਾਦ ਰਹੇ ਅੱਛਾ, ਨੇ। ਯਾਦ ਨਹੀਂ ਜੀ। ਅੱਛਾ ਜੀ, ਤੇ ਉਦਾਂ ਬਹੁਤ ਚੰਗੇ 2 ਲੱਖੀਆ ਹੋਣੇ ਵਗੈਰੇ ਬਹੁਤ ਦੌੜਦੇ ਹੁੰਦੇ ਸੀ ਇਹਨਾਂ ਤੇ। ਅਸੀਂ ਬਹੁਤ ਰਾਕੜ ਨੂੰ ਦੜਾਇਆ ਸੀ ਇੱਥੇ 38 ਵਾਲਾ। ਉਹ ਤਾਂ ਹੁਣ ਹੱਡੀਆਂ ਵੀ ਗਲ ਗੁਲ ਗਈਆਂ ਉਹਦੀਆਂ ਵਿਚਾਰੇ ਦੀਆਂ। ਹੂੰ। ਤੇ ਬਹੁਤ ਚੰਗੇ, ਯਾਨੀ ਕਿ ਪੂਰੇ ਪੰਜਾਬ ਨੂੰ ਜਿੱਤਿਆ ਸੀ ਅਸੀਂ ਇਹ ਉਦੋਂ। ਕਿੰਨਾ ਕੁ ਟਾਈਮ ਤੁਹਾਡੇ ਕੋਲ ਭੱਜਿਆ ਜੀ ਬੈਲ ਇਹ? ਸਾਡੇ ਕੋਲ 4 ਸਾਲ ਭੱਜਿਆ। ਅੱਛਾ ਜੀ, 4 ਸਾਲ ਭੱਜਿਆ। ਚੌਗਾ ਤੁਸੀਂ ਭਜਾਉਣਾ ਸ਼ੁਰੂ ਕੀਤਾ ਜੀ, ਹਾਂਜੀ। ਤੇ ਉਸ ਤੋਂ ਬਾਅਦ 4 ਸਾਲ ਤੱਕ ਭੱਜਿਆ 4 ਜੀ? ਸਾਲ ਭੱਜਿਆ। ਤੇ ਫਿਰ 4 ਸਾਲ ਤੋਂ ਬਾਅਦ ਜੀ ਇੱਕ ਉਮਰ ਦਾ ਵੀ ਫਰਕ ਪੈ ਜਾਂਦਾ ਜਾਂ ਕੀ ਵਜ੍ਹਾ ਬਣੀ ਜੀ? ਉਹਨੂੰ ਅਸੀਂ ਨਾ ਪੈਰ ਤੇ ਜੇ ਬਣ ਗਿਆ ਪੇਵਾ, ਅੱਛਾ ਜੀ, ਤੇ ਉਹ 445 ਦਾ ਜਾਂ ਮਿਸਤਰੀ ਉਹਨੇ ਪੇਵਾ ਕੱਢਦਿਆਂ ਉਹ ਨਾੜ ਵੱਢ ਹੋ ਗਈ ਪੈਰ ਦੀ। ਅੱਛਾ ਜੀ, ਤੇ ਉਹ ਫਿਰ ਬਹੁਤ ਖੂਨ ਇੰਨਾ ਕੁ ਵਗ ਗਿਆ ਸੀ ਕਿ ਲੱਤ ਕਮਜ਼ੋਰ ਹੋ ਗਈ ਸੀ। ਲੇਕਿਨ 2 ਵਾਰੀ ਫਿਰ ਬਾਅਦ ਚ ਦੜਾਇਆ ਵੀ ਉਹ ਨਹੀਂ ਫਿਰ ਬੋਲ ਚੱਸ ਨਹੀਂ ਕਮਜ਼ੋਰ ਹੋ ਬਣਾਈ। ਗਿਆ। ਹਾਂਜੀ, ਕਮਜ਼ੋਰ ਲੱਤ ਤੋਂ ਹੀ ਹੋ ਗਿਆ ਸੀ। ਅੱਛਾ ਜੀ। ਬੋਲਣਾ ਪੈਰ ਮਾਰ ਦਿੰਦਾ ਸੀ ਲੱਤ ਨਾਲ। ਅੱਛਾ ਜੀ, ਪੰਜਾਬ ਲੈਵਲ ਤੱਕ ਬੈਲ ਤੁਹਾਡਾ ਚਲਾ ਗਿਆ। ਜਦੋਂ ਬੰਦਾ ਪਹਿਲੇ ਨੰਬਰਾਂ ਚਲ ਜਾਂਦਾ ਫਿਰ ਸ਼ੌਕ ਚੋਂ ਬਾਹਰ ਆਉਣਾ ਮੁਸ਼ਕਲ ਹੁੰਦਾ। ਹਾਂਜੀ ਤੇ ਹਾਂਜੀ। ਇਹ ਤੋਂ ਫਿਰ ਲਾਖੇ ਤੋਂ ਬਾਅਦ ਤੁਸੀਂ ਬੈਲ ਲਿਆ ਜਾਂ ਲਾਖੇ ਦੇ ਹੁੰਦੇ ਹੀ ਲੈ ਲਿਆ ਸੀ ਜੀ? ਨਹੀਂ, ਹੋਰ ਕੀ ਬਾਤ ਲੱਖਾ ਤੋਂ ਬਾਅਦ ਅਸੀਂ ਲਿਆ ਸੀ, ਇਹ ਬੱਗਾ ਬੈਲ ਸੀ ਸਾਡੇ ਕੋਲੇ ਆਪਣਾ, ਅੱਛਾ ਜੀ, ਮੂੰਹ ਚ ਦੋਂਦਾ ਸੀ। ਤੇ ਫਿਰ ਅਸੀਂ ਪਿੰਡ ਵਿੱਚੋਂ ਹੀ ਇਹਨਾਂ ਮਾਵੀਆ ਉਹਨਾਂ ਨੇ ਲਿਆ ਸੀ ਬੈੜਾ ਚੀਨਾ। ਅੱਛਾ ਜੀ, ਇਹਨਾਂ ਦੇ ਰਿਸ਼ਤੇਦਾਰ ਸੀ, ਮਾਮੇ ਦੇ ਪੁੱਤਰ ਸੀ। ਹਾਂਜੀ। ਫਿਰ ਅਸੀਂ ਉਹ ਵਹਿੜੇ ਮੈਂ ਖੁਦ ਆਪ ਤਿਆਰ ਕੀਤੇ, ਆਪ ਚੀਨਾ ਫਰਾਈਆਂ। ਮਾਵੀਆ ਭਾਈ ਮਾਵੀਆ ਹੋਣ ਵਾਲਾ, ਤੇ ਹਾਂਜੀ। ਤੁਸੀਂ ਆਪਣਾ ਜਿਹੜਾ ਹਾਂਜੀ, ਲਿਆ ਸੀ ਬੱਗਾ? ਹਾਂਜੀ, ਅੱਛਾ ਜੀ, ਆਪ ਤਿਆਰ ਕੀਤੇ, ਆਪ ਫੇਰੇ, ਆਪ ਸਾਰਾ ਕੁਝ ਕਰਕੇ ਫਿਰ ਇਹਨਾਂ ਨੂੰ ਉਹ ਮੁੱਲ ਲੈਤਾ ਅੱਛਾ ਜੀ। ਸਾਡਾ। ਫਿਰ ਅਸੀਂ 4 ਸਾਲ ਇਕੱਠੇ ਬੋਲ ਇੱਕੋ ਜੋਗ ਆਪਣੀ ਬਣ ਗਈ ਘਰ ਦੀ ਜੀ? ਹਾਲੀ ਵੀ ਘਰ ਦਾ, ਛਡਾਉਣ ਵਾਲੇ ਵੀ ਘਰ ਦੇ, ਸਾਂਭਣ ਵਾਲੇ ਬਲਕਿ ਸਾਰੇ। ਰੇੜਾ ਘਰ ਦਾ। ਅਸੀਂ ਤੇ ਕਿਸੇ ਕੋਲੇ ਜਾ ਕੇ ਕੋਈ ਹੁੰਦਾ ਨਾ ਕਿ ਸਰਿੰਜ ਵੀ ਮੰਗੀ, ਨਹੀਂ ਮੰਗੀ। ਅੱਛਾ, ਤੇ ਇਹ ਬੱਗਾ ਕਿਹੜੀ ਕੰਨੇ ਦਾ ਸੀ, ਚੀਨਾ ਕਿਹੜੀ ਕੰਨੇ ਦਾ ਸੀ ਜੀ? ਚੀਨਾ ਬਲਦ ਉੱਤੇ ਦਾ ਸੀ, ਬੱਗਾ ਬੈਲ ਥੱਲੇ ਦਾ ਸੀ। ਅੱਛਾ, ਇਦਾਂ ਹੀ ਰਹੇ ਜੀ ਕਿ ਉੱਤੇ ਥੱਲੇ ਬਦਲੇ ਵੀ ਜੀ? ਨਹੀਂ, ਇਦਾਂ ਹੀ ਰਹੇ। ਅੱਛਾ ਜੀ, ਫਿਰ ਚੀਨਾ ਬਲਦ ਅਸੀਂ ਬਦਲਿਆ ਬਾਅਦ ਚ ਜਿਸਲੇ ਬੜੇ ਚ ਹੋਇਆ ਨਾ ਥੋੜਾ ਜਿਹਾ ਅੱਛਾ, ਪਿੱਛੇ ਇਹ ਹੋਇਆ। ਫਿਰ ਕਿੱਦਾਂ ਜੋੜੀ ਰਹੀ ਜੀ ਇਹਨਾਂ ਦੀ ਜੋਕ ਜੀ? ਇਹ ਤਾਂ ਮਾਸ਼ਾਅੱਲਾ ਹਰ ਮੇਲੇ ਦੇ ਵਿਨਰ ਹੁੰਦੇ ਰਹੇ। ਸਭ ਤੋਂ ਪਹਿਲਾਂ ਕਿੱਥੇ ਲੈ ਗਏ ਜੀ ਇਹ? ਅਸੀਂ ਇੱਥੇ ਰਹਿਮੇਸ਼ਾ ਲੈ ਗਏ ਸੀ। ਅੱਛਾ ਜੀ, ਹਾਂ। ਉਹ ਲੰਬੀ ਦੌੜ ਸੀ ਕਿ ਛੋਟੀ ਜੀ ਦੌੜ ਸੀ ਜੀ ਉਹ? ਨਹੀਂ, ਲੰਬੀ ਦੌੜ ਸੀਗੀ। ਅੱਛਾ ਜੀ, 6.5 ਕਿੱਲਿਆਂ ਦੀ ਦੌੜ ਸੀ। ਅੱਛਾ ਜੀ, ਉਹਨਾਂ ਨੇ ਦੌੜਾ ਵਿੱਚ ਪਿਆ ਕੇ ਭਰੇ ਭਾਰੇ ਬਹੁਤ ਚੰਗੇ ਦੌੜਦੇ ਸੀ। ਤੇ ਕਿੰਨਾ ਕੁ ਟਾਈਮ ਜੀ ਇਹਨਾਂ ਦੀ ਜੋੜੀ ਰਹੀ ਜੀ ਆਪਸ ਦੇ ਵਿੱਚ? ਤੁਸੀਂ ਵੀ ਸਾਡੇ 3 ਸਾਲ ਅਸੀਂ ਇਕੱਠੇ ਭਜਾਏ ਆ। ਅੱਛਾ ਜੀ, ਮੁੜ ਕੇ ਬੱਗੇ ਬੈਲ ਨੂੰ ਰੋੜਾ ਆ ਗਿਆ, ਅੱਛਾ ਜੀ। ਮੁਖਰ ਜਿਹਨੂੰ ਕਹਿੰਦੇ ਆ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਬੋਲ ਬਲਕਾ ਸਾਲ ਪੂਰਾ ਹੀ ਖਲੋਤਾ ਰਿਹਾ। ਫਿਰ ਚੀਨਾ ਬੋਲ ਅਸੀਂ ਭਜਾਉਂਦੇ ਰਹੇ, ਤੇ ਚੀਨਾ ਬੋਲ ਤਾਂ ਹੁਣਾ ਤੱਕ ਲਾ ਕੇ ਗਰੁੱਪਾਂ 'ਚ ਵੀ ਆਇਆ, ਜੋੜ ਚੜਿਆ ਜੀ। ਤੇ ਮਾਸ਼ਾਅੱਲਾ ਉਹ ਤਾਂ ਫਿਰ ਪੂਰੇ ਹੱਦ ਹੀ ਮੁਕਾਤੀ ਬੋਲਦੇ ਨੇ ਦੌੜਨ ਤੇ ਵਾਲੇ। ਉਹ ਬੱਗਾ ਫਿਰ ਬਾਅਦ ਚ ਸੈੱਟ ਨਹੀਂ ਹੋਇਆ ਜੀ, ਰਿਕਵਰ ਨਹੀਂ ਹੋਇਆ? ਨਹੀਂ ਜੀ ਹੋਇਆ। ਬੋਲਦਾ ਨਾ ਕੋਈ ਪੱਠੇ ਨੂੰ ਖਿੱਚ ਪੈ ਗਈ ਸੀ ਪਿਛਲੀ ਲੱਤ ਨੂੰ। ਅੱਛਾ ਜੀ, ਤੇ ਬੋਲ ਕੋ ਨਹੀਂ ਸੀ ਪੂਰਾ ਹੋਇਆ ਜਾਂਦਾ। ਫਿਰ ਅਸੀਂ ਉਹਨੂੰ ਡੱਕ ਲਿਆ। ਅਸੀਂ ਫਿਰ ਇੱਕੋ ਬੋਲ ਪਚਾਉਂਦੇ ਨੇ ਚੀਨਾ ਹੀ।
ਚੀਨੇ ਭਜਾਉਂਦੇ ਰਹੇ ਜੀ। ਹਾਂਜੀ। ਤੇ ਫਿਰ ਬਾਅਦ ਚੋਂ ਕੋਈ ਤੁਸੀਂ ਬੈਲ ਲਿਆ ਹੋਰ ਜੀ? ਨਹੀਂ ਉਹ ਉਸ ਤਰ੍ਹਾਂ ਦੇ ਨਹੀਂ ਲਏ, ਉਹ ਲੋਕਲ ਮਾਲ ਫਿਰ ਤੁਹਾਨੂੰ ਪਤਾ ਜਾਨੀ ਏਦਾਂ ਲੈਂਦੇ ਦੇ- ਰਹੇ, ਸ਼ੌਕ ਕਰਦੇ ਰਹੇ, ਹਾਂ। ਉਹ ਕਿਤੇ ਕਿਤੇ ਚੀਜ਼ ਨਿਕਲਦੀ ਉਸ ਤਰ੍ਹਾਂ ਦੀ। ਕਿਤੇ- ਜਾਨੀ ਕਿਤੇ ਜਿਹੜਾ ਰੋਜ਼ ਲੱਖਾ ਨਹੀਂ ਬੈਲ ਨਾ। ਸੀ, ਬੱਗਾ ਸੀਗਾ, ਉਦਾਂ ਦੇ ਦੁਬਾਰਾ ਨਹੀਂ ਆਏ, ਨਹੀਂ ਚਾਲੂ ਹੋਏ ਜੀ। ਨਹੀਂ ਆਏ ਜੀ। ਅੱਛਾ, ਇਹ ਤਾਂ ਹੋ ਗਈ ਜੀ ਤੁਹਾਡੇ ਘਰ ਦੀ ਗੱਲ ਜੀ। ਤੁਸੀਂ ਹਾਂਜੀ। ਘਰ ਦਾ ਜਿਹੜਾ ਸ਼ੌਕ ਕੀਤਾ, ਤੇ ਇਸ ਤੋਂ ਹਟ ਕੇ ਜੀ ਤੁਸੀਂ ਦੋਸਤਾਂ ਦੇ, ਲੋਕਾਂ ਦੇ ਬੈਲ ਵੀ ਭਜਾਏ ਜੀ, ਜਿਸ ਤਰ੍ਹਾਂ ਕਿ ਹੁਣ ਭਜਾਉਂਦੇ ਆ? ਮੈਂ ਦੇਖੋ ਜੀ, ਮੈਂ ਆਮ ਬੋਲ ਭਜਾਣੇ ਨਹੀਂ ਕਿਹਾ ਕਦੀ। ਮੈਨੂੰ ਕਈ ਫੋਨ ਆਉਂਦੇ ਰਹੇ, ਯਾਰ ਉਹ ਫਲਾਣੇ ਜਦ ਭਜਾ ਦੇ। ਮੈਂ ਕਿਹਾ ਨਾ ਬਈ, ਮੇਰਾ ਪੇਸ਼ਾ ਹੀ ਨਹੀਂ ਹੈਗਾ। ਮੇਰਾ ਪੇਸ਼ਾ ਇਹ ਸੀ ਕਿ ਆਪਣੇ ਮਾਲ ਸੰਭੋ ਤੇ ਆਪਣਾ ਸ਼ੌਕ ਕਰੋ ਘਰ ਦਾ। ਸਹੀ। ਤੇ ਅੱਲਾ ਦੀ ਜ਼ਾਤ ਨੇ, ਸ਼ੁਕਰ ਹੈ ਉਸ ਜ਼ਾਤ ਦਾ, ਦਿੰਦਾ ਹੀ ਰਿਹਾ। ਆ ਬਾਅਦ ਚ ਵਲਾਇਤਾ ਬੋਲ ਦੋ, ਉਹਨਾਂ ਨੇ ਜ਼ਿੰਮੇ ਲਾਇਆ ਮੇਰੇ ਇਹ 45 ਵਾਲਿਆਂ ਨੇ ਜਾਂ 47 ਦਾ ਜੀ। ਅੱਛਾ, ਜੋ 47 47 ਆਦੀਲ ਕੋਲੇ ਸੀ। ਹਾਂਜੀ। ਤੇ ਤੁਹਾਨੂੰ ਆਦੀਲ ਸਾਹਿਬ ਨੇ ਕਿਹਾ ਕਿ ਤੁਸੀਂ ਹੀ ਭਜਾਉਣਾ ਸਾਡਾ ਜੀ? ਹਾਂਜੀ ਹਾਂਜੀ। ਅੱਛਾ, ਤੇ ਆਹ ਹੁਣ ਦੇ ਦੌਰ ਦੇ ਵਿੱਚ ਵੀ ਜੀ ਕਈ ਜਿਹੜੇ ਸਾਡੇ ਸ਼ੌਕੀਨ ਭਰਾ ਵਾ ਇਤਰਾਜ਼ ਕਰਦੇ ਆ ਜੀ, ਆਪਣਾ ਜਿਹੜਾ ਮਾਲਕ ਆ ਉਹ ਸਾਂਭਦਾ ਸਾਰਾ ਕੁਝ ਕਰਦਾ, ਹਾਂਜੀ। ਸਵਾਰਾਂ ਦੀ ਇਜਾਰਾਦਾਰੀ ਆ, ਸਵਾਰਾਂ ਤੋਂ ਬਗੈਰ ਬੰਦਾ ਜੋੜ ਨਹੀਂ ਬਣਾ ਸਕਦਾ, ਤੇ ਜ਼ਿਮੀਂਦਾਰ ਖੁਦ ਤਾਂ ਫਿਰ ਸਵਾਰਾਂ ਨੂੰ ਕਹਿ ਦਿੰਦੇ ਆ ਕਿ ਤੂੰ ਹੀ ਭਜਾਉਣਾ, ਜਿਸ ਤਰ੍ਹਾਂ ਤੁਹਾਨੂੰ ਕਿਹਾ ਉਹਨਾਂ ਨੇ, ਆਦੀਲ ਹੋਣਾ ਨੇ। ਤੇ ਹੁਣ ਵੀ ਦੋਸਤ ਇਦਾਂ ਹੀ ਕਹਿੰਦੇ ਆ ਜੀ। ਪਤਾ ਕੀ ਹੈ, ਜਦੋਂ ਬਹੁਤ ਦੌੜਦੇ ਹੋਣ ਨਾ, ਹਾਂਜੀ, ਨਾ ਚੱਕਣ ਤੱਕ ਲੋਕੀ ਜਾਂਦੇ ਆ। ਇਵੇਂ ਵੀ ਯਾਰਾ ਆਈ ਉਸਤਾਦ ਜੀ, ਉਦੋਂ ਉਸਤਾਦ ਜੀ ਜਦੋਂ ਜਾਂਦਾ ਭੱਜ, ਫਿਰ ਕਹਿੰਦੇ ਲੈ ਉਹ ਫਲਾਣਾ ਵੀ ਛੀਰਾ ਵੀ ਮੈਨੂੰ ਪੁੱਛਦਾ ਸੀ ਰਾਤੀ, ਮੇਰਾ ਛੀਰੇ ਦਾ ਹੀ ਫੋਨ ਆਇਆ, ਮੈਨੂੰ ਉਸਤਾਦ ਗਾਮੂ ਦਾ ਵੀ ਫੋਨ ਆਇਆ, ਮੈਨੂੰ ਜੀ ਸ਼ਾਹਦ ਦਾ ਵੀ ਫੋਨ ਆਇਆ। ਜਦੋਂ ਫਿਰ ਹਟਦਾ, ਫਿਰ ਪਿਛਲੇ ਯਾਦ ਆ ਜਾਂਦੇ। ਮਾਵੀਆ ਸਾਹਿਬ, ਤੁਸੀਂ ਵੀ ਸਵਾਰੀ ਕਰਦੇ ਆ, ਤੁਸੀਂ ਇਸ ਗੱਲ ਦੇ ਬਾਰੇ ਕੀ ਕਹੋਗੇ ਜੀ? ਅਸਲਾਮ ਵਾਲੇਕੁਮ ਭਾਈ ਜੀ। ਮੈਂ ਇਹਦੇ ਬਾਰੇ ਇਹੀ ਕਹਾਂਗਾ ਕਿ ਜਦੋਂ ਤੱਕ ਮਾਲਕਾਂ ਦੇ ਬੈਲ ਨਹੀਂ ਨਾ ਦੌੜਦੇ, ਉਦੋਂ ਤੱਕ ਤੇ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਨਾ ਤੇ ਉਹ ਕਰਦੇ ਆ। ਉਹਨਾਂ ਦਾ ਦਿਲ ਹੁੰਦਾ ਵੀ ਇਹ ਬੈਲ ਹੈ ਤੇ ਹਾਲੀ ਦੀ ਹੱਥ ਰੱਸਾ ਫੜਾ ਦਿੰਦੇ ਆ। ਜਦੋਂ ਉਹ ਬੈਲ ਭੱਜਣ ਲੱਗ ਜਾਂਦਾ, ਹਾਲੀ ਮਿਹਨਤ ਕਰਦਾ, ਕੋਸ਼ਿਸ਼ ਕਰਦਾ, ਫਰਾਈਆਂ ਲਾਉਂਦਾ, ਉਹਦੀਆਂ ਬੈਲ ਬਣ ਜਾਂਦਾ। ਉਸ ਤੋਂ ਬਾਅਦ ਉਹ ਬੈਲ ਦੌੜ ਜਾਂਦਾ, ਇੱਕ ਜਲਸਾ ਜਾਂ ਦੋ ਜਲਸੇ ਦੌੜਦਾ, ਬੈਲ ਜਿੱਤਣ ਲੱਗ ਜਾਂਦਾ। ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਹ ਆਉਂਦੇ ਆ, ਉਸੇ ਤਰੀਕੇ ਨਾਲ ਵਾਪਸ ਜਾਣ ਲੱਗ ਜਾਂਦੇ ਆ। ਇਹ ਬੰਦਿਆਂ ਦੀ ਆਪਣੀ ਫਿਤਰਤ ਹੁੰਦੀ ਆ। ਜਿਹੜੇ ਤੇ ਖਾਨਦਾਨੀ ਜਾਂ ਅੱਛੇ ਸ਼ਿਕਾਰੀ ਆ ਜਾਂ ਨਸਲੀ ਖਾਨਦਾਨੀ ਸ਼ਿਕਾਰੀ ਆ, ਉਹ ਗੱਲ ਨੂੰ ਚੇਤੇ ਰੱਖਦੇ ਆ। ਤੇ ਜਿਹੜੇ ਲੋਕ ਪੇਸ਼ਾਵਰ ਨਹੀਂ ਹਨ, ਉਹ ਆਪਣੇ ਹਿਸਾਬ ਨਾਲ ਚੱਲਣ ਵਾਲੇ ਨੇ, ਵਾ ਜਿੱਦਾਂ ਵੀ ਹੈ ਬੁੱਤਾ ਲਾਓ, ਵਕਤੀ ਤੌਰ 'ਤੇ ਇੱਕ ਵਾਰੀ ਆਪਣਾ ਬੈਲ ਸਿੱਧਾ ਕਰੋ, ਬਾਅਦ ਦੇਖਾਂਗੇ। ਉਹ ਲੋਕ ਫਿਰ ਇਦਾਂ ਹੀ ਕਰਦੇ ਨੇ ਸ਼ਿਕਾਰ ਦੇ 'ਚ। ਜਿੰਦੂ ਹਾਲੀ ਨੂੰ ਰੱਸਾ ਫੜਾ ਦੇਣਾ, ਬੈਲ ਬਣ ਜਾਣਾ, ਉਦੋਂ ਕਹਿਣਾ ਜੀ ਹਾਲੀ ਬਹੁਤ ਚੰਗਾ ਹੈ। ਜਦੋਂ ਹਾਲੀ ਨੇ ਕਹਿਣਾ ਭਾਈ ਹੁਣ ਬੈਲ ਭੱਜ ਗਿਆ, ਤੇ ਉਦੋਂ ਨਾਲ ਹੀ ਦੂਜੇ ਡੰਗ ਹਾਲੀ ਨੂੰ ਫੋਨ, ਸਾਨੂੰ ਤਾਂ ਫਲਾਣੇ ਹਾਲੀ ਦਾ ਫੋਨ ਆਇਆ ਭਾਈ, ਸਾਨੂੰ ਅੱਜ ਦੂਜੇ ਹਾਲੀ ਨੇ ਵੀ ਪੁੱਛ ਲਿਆ। ਫਿਰ ਉਹ ਨੱਸਣ ਦੀ ਸਮਝੋ ਕਹਿ ਲਓ ਕਿ ਕੋਸ਼ਿਸ਼ਾਂ ਕਰ ਰਹੇ ਹੁੰਦੇ ਆ। ਤੇ ਉਹਦੇ ਵਿੱਚ ਫਿਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਆ, ਤਰ੍ਹਾਂ ਤਰ੍ਹਾਂ ਦੇ ਕਹਿੰਦੇ ਨੇ, ਬਹਾਨੇ ਵੀ ਲਾਉਂਦੇ ਆ। ਤੋ ਸਾਫ਼ ਗੱਲ ਕਰਦੇ ਨੂੰ ਭਾਈ ਮੈਂ ਤੇਰੇ ਕੋਲ ਹੁਣ ਨਹੀਂ ਭਜਵਾਉਣਾ ਚਾਹੁੰਦਾ, ਗੱਲ ਤੇ ਇੰਨੀ ਹੈ। ਤੇ ਉਹ ਫਿਰ ਬਹਾਨੇ ਨਾਲ ਨੱਸਣ ਦੀ ਕੋਸ਼ਿਸ਼ ਕਹਿ ਲਓ, ਤੁਸੀਂ ਕਹਿ ਸਕਦੇ ਹੋ ਕਰ ਰਹੇ ਹੁੰਦੇ ਆ। ਹੋਰ ਤਾਂ ਇੱਦਾਂ ਕੋਈ ਗੱਲ ਨਹੀਂ ਹੁੰਦੀ। ਬੈਲ ਨਾਲ ਹੀ ਭਜਣਾ, ਬੈਲ ਦੌੜਦੇ ਨੇ ਤਾਂ ਸਾਰਿਆਂ ਨੂੰ ਦੇਸ ਹੀ ਜਾਂਦੇ ਆ। ਜੀ ਜੀ। ਅੱਛਾ ਉਸਤਾਦ ਜੀ, ਜਦੋਂ ਤੁਸੀਂ ਜੀ ਇਹ ਭਜਾਇਆ ਜੀ ਵਲੈਤੀ ਬੈਲ ਜੀ, ਹਾਂਜੀ ਹਾਂਜੀ। ਤੇ ਭਾਈ ਅਦੀਲ ਉਹਨਾਂ ਦੇ ਘਰ ਤੁਸੀਂ ਕਿੰਨਾ ਟਾਈਮ ਭਜਾਇਆ ਜੀ ਇਹਨੂੰ? ਅਸੀਂ ਉੱਥੇ 2 ਸਾਲ ਭਜਾਏ। ਅੱਛਾ, ਉਸ ਤੋਂ ਬਾਅਦ ਜੀ ਆਪਣਾ ਜ਼ੈਲ ਗੁਜਰਾਂ 'ਚ ਕਿੱਦਾਂ ਗਿਆ ਜੀ ਇਹ? ਇਹ ਜ਼ੈਲ ਗੁਜਰਾਂ 'ਚ ਹਿੱਸੇ ਨਾਲ ਗਿਆ ਸੀ ਜੀ। ਅੱਛਾ, ਅਦੀਲ ਦਾ ਤੇ ਉਹਨਾਂ ਦਾ ਪਹਿਲੇ ਹਿੱਸਾ ਵਿੱਚ ਆਇਆ ਜੀ? ਹਾਂਜੀ। ਅੱਛਾ, ਫਿਰ ਸਾਰਾ ਉੱਥੇ ਚਲਾ ਗਿਆ ਜੀ? ਨਹੀਂ, ਬਾਅਦ 'ਚ ਇੱਥੇ ਭਜਾਉਂਦੇ ਰਹੇ ਹਾਂ, ਲੇਕਿਨ ਫਿਰ ਬਾਅਦ 'ਚ ਥੋੜ੍ਹਾ ਕਰਸਾ ਹੀ ਸਾਲ ਕੀ ਐਵੇਂ ਉਹਨਾਂ ਨੇ ਖੜਿਆ ਹਿੱਸੇ ਨਾਲ। ਇੱਥੇ ਵੀ ਹਿੱਸਾ ਹੀ ਸੀ, ਇੱਥੇ ਪਹਿਲੇ ਭਜਾਉਂਦੇ ਰਹੇ ਹਾਂ, ਫਿਰ ਉਹ ਲੈ ਕੇ ਕਹਿੰਦੇ ਜੀ ਅਸੀਂ ਆਪ ਭਜਾਉਣਾ। ਅੱਛਾ ਜੀ। ਫਿਰ ਉਹ ਮੇਰੇ ਨਾਲ ਉਹਨਾਂ ਨੇ ਕੁਝ ਇੱਦਾਂ ਕਹਿ ਲਾ ਵੀ ਅਣਬਣ ਹੋ ਗਈ, ਮੈਨੂੰ ਕਹਿਣ ਵੀ ਤੂੰ ਨਿਆਂ 2 ਵਾਰੀ ਬੋਲਦ ਹਾਰ ਗਿਆ ਨਾ ਜੀ ਵਲੈਤੀ, ਉਹ ਮਿਹਨਤ ਹੀ ਨਹੀਂ ਸੀ ਕਰਦੇ। ਕੌਣ ਜੀ? ਆਪਣਾ ਬਾਬਰ ਹੋਣੀ ਜੀ? ਬਾਬਰ ਹੋਣੀ। ਅੱਛਾ ਜੀ। ਤੇ ਮੈਨੂੰ ਕਹਿਣ ਜੀ ਇਹ ਤੂੰ ਸਾਡਾ ਬੋਲਦ ਸਹੀ ਤਰੀਕੇ ਨਾਲ ਨਹੀਂ ਭਜਾਉਂਦਾ, ਦਿਲਚਸਪੀ ਨਾਲ ਨਹੀਂ ਭਜਾਉਂਦਾ। ਮੈਂ ਕਿਹਾ ਯਾਰ ਤੁਸੀਂ ਮਿਹਨਤ ਨਹੀਂ ਕਰਦੇ ਹੈਗੇ, ਅਦੀਲ ਮਿਹਨਤ ਕਰਦਾ ਸੀ। ਅੱਛਾ ਜੀ। ਤੇ ਇਹ ਨਹੀਂ ਜੀ ਤੂੰ ਸਾਨੂੰ ਨਿਆਂ ਦੇ। ਮੈਂ ਕਿਹਾ ਭਾਈ ਮੈਂ ਨਿਆਂ ਨਹੀਂ ਦੇਣਾ, ਜਿੱਥੋਂ ਮਰਜ਼ੀ ਭਜਵਾ ਲਓ ਜਾ ਕੇ। ਅੱਛਾ ਜੀ। ਉਸ ਤੋਂ ਬਾਅਦ ਕਈ ਦਫਾ ਲੋਕਾਂ ਨੇ ਭਜਾਇਆ, ਲੇਕਿਨ ਨਹੀਂ ਭਜਿਆ। ਅੱਛਾ ਜੀ। ਰਾਉਂਡ ਵੀ ਨਹੀਂ ਮਾਰਿਆ। ਫਿਰ ਤੁਸੀਂ ਛੱਡ ਦਿੱਤਾ ਜੀ ਭਜਾਉਣਾ? ਅਸੀਂ ਛੱਡਤਾ। ਫਿਰ ਲੋਕਾਂ ਦੇ ਫੋਨ ਆਉਣ, ਯਾਰ ਉਸਤਾਦ ਇਹਨੂੰ ਤੂੰ ਕੀ ਕਰਦਾ ਹੁੰਨਾ? ਮੈਂ ਕਿਹਾ ਯਾਰ ਮੈਂ ਇਹਨੂੰ ਕੀ ਕਰਦਾ, ਮੈਂ ਤਾਂ ਭਜਾਉਣਾ ਹੀ ਆ। ਇਹ ਕਿੱਦਾਂ ਭਜਾਉਣਾ? ਮੈਂ ਤਾਂ ਥੱਲੇ ਦੇ ਕੇ ਭਜਾਉਣਾ, ਇਹਦਾ ਇਹ ਹਿੱਲਦਾ ਹੀ ਨਹੀਂ। ਅੱਛਾ ਜੀ। ਮੈਂ ਕਿਹਾ ਫਿਰ ਹੁਣ ਮੈਂ ਕੀ ਕਹਿ ਸਕਦਾ ਵੀ ਮੈਂ ਤੇ ਹੁਣ ਹੈ ਨਹੀਂ ਉੱਤੇ। ਤੇ ਇੱਦਾਂ ਕਰਕੇ ਉਹ ਵੀ ਵਿਚਾਰਾ ਲਗਾ ਗਿਆ, ਤੇ ਅਸੀਂ ਵੀ ਹਟ ਕੇ ਪਿੱਛੇ ਸੀਗੇ। ਜਦੋਂ ਵਲੈਤਾ ਬੋਲ ਹਟਿਆ, ਆਪਾਂ ਵੀ ਪਿੱਛੇ ਹਟ ਗਏ ਸੀ ਕਿ ਠੀਕ ਆ। ਵਲੈਤੀ ਬੈਲ ਜੀ
ਹਾਂਜੀ ਤੁਸੀਂ ਭਜਾਇਆ 47 ਚ ਵੀ ਭਜਾਇਆ, ਉੱਥੇ ਰਿਆਲੇ ਮਾਨ ਕੇ ਚਲਾ ਗਿਆ ਜੀ ਹਾਂਜੀ, ਤੁਸੀਂ ਸਕੜੰਗੀਆਂ ਸੌਰੀ, ਹਾਂਜੀ। ਤੁਸੀਂ ਉੱਥੇ ਜਾ ਕੇ ਵੀ ਉਹਨੂੰ ਜਦੋਂ ਉੱਥੇ ਸੀ ਫਿਰ ਵੀ ਭਜਾਉਂਦੇ ਰਹੇ, ਹਾਂਜੀ ਤੇ ਓਵਰਆਲ ਜੀ ਤੁਸੀਂ ਉਹਨੂੰ ਕੋਈ 3-4 ਸਾਲ ਭਜਾਇਆ ਜੀ? ਹਾਂਜੀ 3 ਸਾਲ ਭਜਾਇਆ, 3.5 ਸਾਲ ਭਜਾਇਆ। ਅੱਛਾ ਜੀ, ਇਸ ਤੇ- ਅਰਸੇ ਦੇ ਵਿੱਚ ਜੀ ਕੋਈ ਨਾਮਵਰ ਦੌੜਾਂ ਜੀ, ਯਾਦਗਾਰ ਮੁਕਾਬਲੇ ਜੀ? ਅਸੀਂ ਜਿਸਲੇ ਬਲਦ ਵਲੈਤਾ ਦੌੜਦਾ ਸੀ ਨਾ ਜੀ, ਛੀਨੇ ਵਾਲੇ ਬਲਦਾਂ ਨੇ ਦੌੜ ਜਿੱਤੀ ਸੀ ਤੇ ਨੈਤ ਵਲੈਤੋਂ। ਅੱਛਾ, ਛੀਨੇ ਵਾਲੇ ਬੋਲਦਾ ਨੇ ਜੀ? ਹਾਂਜੀ। ਅੱਛਾ ਜੀ। ਚਿਸ਼ਤੀਆਂ ਤੋਂ ਬੋਲ ਸੀਗਾ ਤੇ ਉਹ ਇੱਥੇ ਆਏ ਸੀਗੇ, ਉਹਨਾਂ ਨਾਲ ਨਾ ਜਾਵੇ ਕੋਈ ਨਾ, ਉਹਨਾਂ ਨੇ ਬੰਦਿਆਂ ਨੇ, ਉਹਨਾਂ ਪਹਿਲੇ ਹਾਲ ਹੀ ਹੁੰਦਾ ਸੀ, ਉਹਨੇ ਕਿਹਾ ਯਾਰ ਮੇਰੇ ਨਾਲ ਨਾ ਇਹਨੇ ਧੋਖਾ ਕੀਤਾ ਤੇ ਇਹਦੇ ਨਾਲ ਲੱਗ। ਅੱਛਾ ਜੀ। ਮੈਂ ਕਿਹਾ ਚੰਗਾ। ਉਹਨਾਂ ਕਿਹਾ ਬਲਾਲ ਜੀ ਮੈਂ ਸਾਰਿਆਂ ਸਵਾਰਾਂ ਨੂੰ ਕਿਹਾ, ਉਹ ਕਹਿੰਦੇ ਵੀ ਅਸੀਂ ਲੱਗਾਂਗੇ ਸਵੇਰੇ। ਮੈਂ ਕਿਹਾ ਰੌਣ ਯਾਰ ਚ ਕੱਢਦਾ ਕੋਈ ਨਹੀਂ ਸੀ ਹਾਂਜੀ, ਨਾਮਵਰ ਸਵਾਰ? ਹਾਂਜੀ। ਅੱਛਾ ਜੀ। ਤੇ ਉਹ ਖੀਰੇ ਉੱਥੇ ਗਿਆ, ਜਾਹਦ ਨੂੰ ਕਹੇ, ਜਾਹਦ ਨੇ ਕਿਹਾ ਮੈਂ ਜੀ 6 ਵਜੇ ਭੱਜਣਾ, ਔਰ ਬਰਕਤੁੱਲਾ ਨੂੰ ਕਿਹਾ, ਉਹਨੇ ਕਿਹਾ ਮੈਂ ਨਹੀਂ ਜੀ ਲਾਉਣੇ, ਮੈਂ ਤਲਕ ਹੈਗਾ ਛੀਨੇ ਨਾਲ ਫਲਾਣਾ ਜੀ, ਯਾਨੀ ਕਿ ਛੀਰੇ ਹੁਣਾਂ ਨੇ ਭਜਾਉਣੇ ਸੀਗੇ। ਛੀਰੇ ਦੀ ਕੁਛ ਕਹਿ ਲਾ ਵੀ ਰਹਿ ਵੀ ਸੀ ਵਿੱਚ ਵੀ ਨਾ ਲੱਗੇ ਕੋਈ, ਖੀਰੀ ਮੈਂ ਕੱਢੇ, ਮੈਂ ਬੋਲਦਾ ਦੁਹਾੜਾ ਪਾ ਕੇ। ਤੁਹਾਡੇ ਕੋਲ ਨਾਲ ਕਿਹੜਾ ਬੈਲ ਸੀ ਜੀ? ਸਾਂਵਲ ਬੈਲ ਸੀਗਾ ਉਤਲੇ ਪਾਸੇ? ਹਾਂਜੀ, ਹਰਸਾਂ ਕੋਟ ਸੀ, ਉਹ ਅੱਛਾ। ਐਲਟੀਐਫ ਚੇਅਰਮੈਨਾਂ ਦਾ ਸੀ। ਅੱਛਾ, ਹਰਸਾਂਕੋਟ ਦਾ ਹਿਸਾਬ? ਹਾਂਜੀ। ਅੱਛਾ, ਤੁਸੀਂ ਰੌਣ ਚ ਕੱਢਿਆ ਜੀ? ਹਾਂਜੀ। ਕਿੰਨਵਾਂ ਰੌਣ ਸੀ ਜੀ? 5ਵਾਂ ਰਾਉਂਡ ਸੀ। ਨੈਤ ਸ਼ਾਹ ਬਲਾ ਜੀ? ਨਹੀਂ ਜੀ 50 ਚ। ਅੱਛਾ ਜੀ, ਉਹ ਗੱਟ ਵਾਲੇ? ਹਾਂਜੀ 50 ਅੱਛਾ ਚ। ਅੱਛਾ ਜੀ। 50 ਚ ਫਿਰ ਲੱਗੇ ਸੀ ਅਸੀਂ ਨਾਲ ਉਹਦੇ ਕੱਚੇ ਚ ਹਰਾ ਕੇ ਉਹਨੂੰ ਭੇਜਿਆ। ਕਿੰਨੇ ਕੁ ਫਰਕ ਤੋਂ ਹਰਾਇਆ ਜੀ? ਅਸੀਂ ਉਹਨੂੰ ਕਨਾਲ ਪੂਰੀ ਪਾ ਕੇ ਹਰਾਤਾ ਸੀ। ਤੇ ਫਿਰ ਜੀ ਤੁਹਾਡੇ ਦੋਸਤ ਜੀ, ਤੁਸੀਂ ਕਿੰਨੇ ਕੁ ਐਕਸਾਈਟਡ ਹੋਏ ਜੀ? ਮਾਸ਼ਾਅੱਲਾ। ਫਿਰ ਤੇ ਤੁਹਾਨੂੰ ਪਤਾ ਹੀ ਹੈ ਜੀ, ਹਰ ਬੰਦਾ ਹੀ ਇਸ ਚੀਜ਼ ਦੀ, ਜਿੰਨਾ ਕੋਈ ਸਾਂਵਲ ਬੋਲਦਾ ਆਇਆ ਸੀ, ਕਹਿੰਦਾ ਮੈਂ ਸਾਰੀ ਉਮਰ ਵੱਛੇ ਤੋਂ ਪਾਲਿਆ ਵਾ, ਇਹਨਾਂ 5 ਖੇਤਾਂ ਤੋਂ ਵੱਧ ਦੌੜਦਾ ਨਹੀਂ ਸੀ, ਅੱਛਾ ਜੀ। ਅੱਜ 7.5 ਕਿੱਲੇ ਦੌੜ ਗਿਆ। ਅੱਛਾ ਜੀ। ਔਰ ਕੀ ਫਰਕ ਕਮਾਲ ਆਇਆ ਆ, ਪੂਰਾ? ਕੀ ਕਮਾਲ ਹੈਗਾ। ਮੈਂ ਕਿਹਾ ਯਾਰ ਦੇ ਲਾ ਬਲੌਦ ਵਲੈਤੀ ਨੇ ਸਿਰ ਤੇ ਰੱਖ ਕੇ ਲੈ ਆਂਦਾ ਵਿਚਾਰੇ ਨੇ। ਸਹੀ ਜੀ। ਤੇ ਇਸ ਤੋਂ ਹਟ ਕੇ ਜੀ ਕੋਈ ਹੋਰ ਦੌੜ ਜੀ ਨਾਮਵਰ ਜੀ? ਤੇ ਇਹਨਾਂ ਨੇ ਉਸਤਾਦ ਹੁਣਾਂ ਨੇ ਆਪਣੇ ਬਾਈ ਦੀ ਦੌੜ ਕਰਾਈ ਸੀਗੀ ਇੱਕ ਵਾਰੀ, ਉਦੋਂ ਖੋਖਰਾਂ ਵਾਲਾ ਬੋਲਦੇ ਸੀ ਤੇ ਪੰਛੀ ਬੋਲ ਸੀ। ਕਜਵਾਣੀ ਵਾਲਾ ਜੀ? ਹਾਂਜੀ। ਅੱਛਾ ਜੀ। ਤੇ ਪੰਛੀ ਬੋਲ ਸੀਗੇ। ਇਹ ਸ਼ਾਮ ਨੂੰ ਨਾ ਮੈਨੂੰ ਕਹਿੰਦਾ ਵੀ, ਮੈਂ ਇਹਨੂੰ ਕਿਹਾ ਮੇਰਾ ਉਸਤਾਦ ਸੀਗਾ। ਕਜਵਾਣੀ ਵਾਲਾ ਜੀ ਇਹਨਾਂ ਦੇ ਕੋਲ ਹੀ ਸੀ ਜਾਂ ਹਾਜੀ ਸ਼ਫੀ ਦੇ ਕੋਲ? ਹਾਜੀ ਸ਼ਫੀ ਦੇ ਕੋਲ ਸੀਗਾ। ਅੱਛਾ, ਪੰਛੀ ਵੀ ਉਹਨਾਂ ਦੇ ਸੀ ਜੀ? ਹਾਂਜੀ। ਅੱਛਾ ਜੀ। ਇਹ ਜਿਸਲੇ ਨਾ ਮੈਨੂੰ ਕਹਿੰਦਾ ਸ਼ਾਮ ਨੂੰ, ਮੈਨੂੰ ਕਹਿੰਦਾ ਉਸਤਾਦ ਕਹਿੰਦਾ ਉਹ ਤਗੜਾ ਹੋ ਜੀ। ਉਸਤਾਦ ਹੈਗਾ ਗੰਜੂ ਦਾ? ਗੰਜੂ ਵਾਲੇ? ਹਾਂਜੀ ਹਾਂਜੀ ਹਾਂਜੀ। ਹਾਂਜੀ। ਮੈਂ ਕਿਹਾ ਉਸਤਾਦ ਜੇ ਤੇਰੇ ਕੋਲ ਸੋਟੀ ਨਹੀਂ ਹੈਗੀ ਸੋਟੀ ਲੈ ਲਾ, ਜੇ ਰਾੜ ਨਹੀਂ ਹੈਗਾ ਰਾੜ ਲੈ ਲਾ, ਤੇ ਤਗੜੇ ਹੋ ਕੇ ਹੱਕ ਲਈ। ਅੱਛਾ। ਕਹਿੰਦਾ ਬੇਫਿਕਰ ਹੋ ਜਾ, ਤੂੰ ਤਗੜਾ ਹੋ ਕੇ ਹੱਕੀ ਚੱਲੀ। ਅੱਛਾ ਜੀ। ਇਮਾਨਦਾਰੀ ਦੀ ਗੱਲ ਆ। ਮੈਂ ਅੱਧ ਵਿੱਚ ਨਾ ਉਸਤਾਦ ਨੂੰ ਮੈਂ ਕਿਹਾ ਉਸਤਾਦ ਜੀ ਸੋਟੀ ਲੈਣੀ? ਅੱਛਾ ਜੀ। ਮੈਂ ਕਿਹਾ ਰਾੜ ਵੀ ਲੈ ਲਓ ਉਸਤਾਦ ਜੀ। ਮੈਂ ਵਲਾਤੇ ਬੋਲ ਨੂੰ ਇੱਕ ਵਾਰੀ ਏਦਾਂ ਰਾੜ ਖੜਕਾਇਆ, ਉੱਤੇ ਵਲਾਤੇ ਬੋਲ ਨੂੰ ਖਿੱਚ ਕੇ 2.5 ਰੇੜੇ ਕਰਕੇ ਜਿੱਤ ਕੇ ਪਰੇ ਮਾਰਿਆ। ਮੈਨੂੰ ਕਹਿੰਦਾ ਮੇਰੀ ਸੋਟੀ ਡੇਗ ਉਦੋਂ ਗਈ ਵੀ ਸੀ। ਤੁਹਾਡੇ ਨਾਲ ਕਿਹੜਾ ਬੈਲ ਸੀ ਜੀ? ਮੇਰੇ ਨਾਲ ਸੀਗਾ ਇਹੀ ਸਾਂਵਲੀ? ਸਾਂਵਲੀ। ਅੱਛਾ, ਸਾਂਵਲੀ ਸੀਗਾ। ਹਾਂਜੀ। ਨਾ ਮੇਰੇ ਨਾਲ ਸੀਗਾ ਪੈਪਸੀਆ ਬੈਲ। ਛਾਨੀ ਹੁਣਾਂ ਦਾ ਜੀ? ਹਾਂਜੀ। ਅੱਛਾ ਜੀ। ਛਾਨੀ ਉਹਨਾਂ ਦਾ ਪੈਪਸੀਆ। ਇਹ ਰੌਣ ਜਿੱਤਿਆ ਸੀਗਾ ਜੀ ਇਹ ਤੁਸੀਂ ਸਤਾਰ ਕੋਲੋਂ ਜੀ? ਸ਼ਾਮ ਨੂੰ। ਅੱਛਾ, ਸ਼ਾਮ ਨੂੰ ਫਾਈਨਲ ਦੀ ਗੱਲ ਹੈ। ਜਿੱਤਿਆ ਸੀਗਾ। ਇਸ ਤੋਂ ਹਟ ਕੇ ਜੀ ਕੋਈ ਦੌੜ ਇਸ ਤਰ੍ਹਾਂ ਦੀ ਨਾਮਵਰ ਜੀ? ਤੇ ਕਾਫੀ ਯਾਨੀ ਕਿ ਚਿਸ਼ਤੀਆਂ ਬੋਲ ਗਏ ਸੀਗੇ ਉੱਥੇ। ਹਾਜੀ ਸ਼ੀਨੇ ਵਾਲਾ ਦਾ ਕਹਿੰਦੇ ਸੀਗੇ ਜਿੱਤਣਾ ਹੀ ਇਹਨੇ, ਅੱਗੇ ਜਿੱਤਦਾ ਹੀ ਇਹ ਮੇਲੇ, ਲੇਕਿਨ ਅਸੀਂ ਅਲਹਮਦੁਲਿਲਾ ਉਹਨੂੰ ਨੇੜੇ ਵੀ ਨਹੀਂ ਹੋਣ ਦਿੱਤਾ। ਅੱਛਾ ਜੀ। ਤੇ ਇਹ ਵਲੈਤੀ ਬੈਲ ਨਾਲ ਜਾਨੀ ਤੁਹਾਡਾ ਪਿਆਰ ਸੀ ਬੜਾ ਜੀ? ਬਲੇ ਜ਼ਾਹਰ ਜੀ, ਜਦੋਂ ਹਾਲੀ ਦਾ ਬੈਲ ਜਿੱਤਦਾ ਉਹਦੇ ਨਾਲ ਪਿਆਰ ਤਾਂ ਹੁੰਦਾ ਹੀ ਹੈ ਜੀ। ਸਹੀ ਜੀ। ਤੇ ਜਦੋਂ ਨਾ ਜਿੱਤਦਾ ਹੁਣ ਉਦੋਂ ਆਖੀ ਦਾ ਇਹ ਤੁਹਾਡੀ ਗੱਲ ਚ ਜੀ, ਜਦੋਂ ਬੈਲ ਜਿੱਤਦਾ ਜੀ, ਕਹਿੰਦੇ ਕੋਈ ਬੈਲ ਜਿਹੜਾ ਜਿੱਤਦਾ ਉੱਥੇ ਕੋਈ ਵੀ ਸਵਾਰ ਬਹਿ ਜਿੱਤ ਜਾਂਦਾ ਜੀ, ਤੇ ਇਹ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਇਤਫਾਕ ਕਰਦੇ ਹੋ ਜੀ? ਦੇਖੋ ਜੀ, ਬੈਲਾਂ ਦੇ ਵੀ ਆਪਣੇ ਆਪਣੇ ਗੁਣ ਹੁੰਦੇ ਆ ਹੁਣ ਤਾਂ ਹਾਲੀ ਹੁੰਦਾ। ਚੀਨਾ ਬੋਲ ਮੈਂ ਸਾਰੀ ਉਮਰ ਭਜਾਇਆ ਜੀ, ਚੀਨੇ ਬੋਲ ਨੂੰ ਇੱਕ ਤੋਂ ਦੂਸਰਾ ਸੂਆ ਨਹੀਂ ਮੈਂ ਲਾਇਆ। ਅੱਛਾ ਜੀ। ਹੁਣ ਦੇ ਹਾਲੀ ਹੈਗੇ 7100 ਸੂਆ ਮਾਰ ਦਿੰਦੇ ਆ, ਢੇੜ ਕੇ ਪਰੇ ਕਰ ਦਿੰਦੇ ਆ। ਵਲੈਤੇ ਬੋਲ ਨੂੰ ਵੀ ਮੈਂ 3-4 ਦੌੜਾਂ ਮੌਕਾ ਇਸ ਤਰ੍ਹਾਂ ਮਿਲਿਆ ਕਿ ਮੈਂ ਠੁੱਡ ਨਾਲ ਨਾ ਦੌੜ ਜਿੱਤ ਲੈਂਦਾ ਨੇ। ਇੱਕ ਠੁੱਡ ਲਾਉਣਾ, ਬੋਲ ਨੂੰ ਦਬਕਾਉਣਾ ਤੇ ਬੋਲ ਨੇ ਦੌੜ ਜਿੱਤ ਲੈਣੀ। ਹੁਣ ਦਾ ਕਿਹੜਾ ਹਾਲੀ ਹੈਗਾ ਜਿਹੜਾ ਇਹਨੂੰ ਇੱਕ ਠੁੱਡ ਤੇ ਜਾਂ ਦੂਸਰੇ ਕਿੱਲ ਤੇ ਖਲੋਂਦਾ? ਹੁਣ ਤਾਂ ਅਗਲੇ ਪਹਿਲੇ ਰੱਸੇ ਫੜ ਕੇ ਤੇ ਧੁਰ ਤੇ ਰੱਸਿਆਂ ਤੇ ਖਲੋਤੇ ਹੁੰਦੇ ਆ। ਤੇਰੀ ਉਤਲੇ ਦੇ 2 ਹੇਲੇ ਦੇ 1, ਕਿਉਂਕਿ ਪੁੱਠਾ ਹੱਥ ਹੁੰਦਾ। ਹਾਂਜੀ। ਨਹੀਂ ਘੱਟ ਵੱਜਦੀਆਂ ਨੇ। ਤੇ 7.5 ਕਿੱਲੇ 7 ਕਿਲੋ ਦੌੜ ਹੁੰਦੀ ਆ। ਉਹ ਆਪਣਾ ਤਬਾਹ ਕਰਕੇ ਤੇ ਮੈਨੂੰ ਗੱਲ ਹੋਰ, ਤੁਹਾਨੂੰ ਕੋਈ ਹੋਰ ਗੱਲ, ਤੈਨੂੰ ਕੋਈ ਹੋਰ ਗੱਲ ਸੁਣਾ ਦੇਣੀ ਆ, ਮੈਨੂੰ ਕੋਈ ਹੋਰ ਸੁਣਾ ਦੇਣੀ ਆ। ਤੈਨੂੰ ਕਹਿਣਾ ਵੀ ਤੇਰਾ ਹੀ ਨਹੀਂ ਦੌੜਿਆ, ਦੂਏ ਦਾ ਦੌੜਿਆ ਹੀ ਨਹੀਂ। ਮੇਰੇ ਮੂੰਹ ਤੇ ਕਹਿ ਦੇਣਾ ਲੈ ਉਹਦਾ ਤੇ ਦੌੜਿਆ ਹੀ ਨਹੀਂ, ਤੇਰਾ ਹੀ ਦੌੜਿਆ। ਅੱਜ ਕੱਲ੍ਹ ਕੋਈ ਸਵਾਰਾਂ ਦੀ ਨਾ ਇਹ ਖਾਸ ਗੱਲ ਦਾ ਮਜ਼ਾ ਨਹੀਂ ਆ ਰਿਹਾ। ਨਹੀਂ, ਕਿਉਂ ਤਬਾਸ਼ਬੀਨ ਜਿਹੜੇ ਹੁੰਦੇ ਆ ਉਹ ਆ ਕੇ ਮਾਲਕ ਨੂੰ ਸੱਚੀ ਗੱਲ ਦੱਸਣੀ ਚਾਹੀਦੀ ਹੈ। ਦੇਖੋ ਜੀ, ਮਾਈ ਤੇਰੇ ਬੈਲ ਨੇ ਇਹ ਖੁਦਾਈ ਹੈ, ਇਹ ਕੱਢ। ਹਾਂਜੀ। ਇਹ ਲੋਕ ਦੱਸਦੇ ਨਹੀਂ
ਮੈਨੂੰ ਵੀ ਕਹਿ ਦੇਣਾ ਤੇਰਾ ਚੰਗਾ ਦੌੜਿਆ, ਦੂਵੇ ਨੂੰ ਵੀ ਕਹਿ ਦੇਣਾ ਚੰਗਾ ਦੌੜਿਆ। ਉਹ ਨਹੀਂ ਭੱਜਿਆ ਹੈ। ਤੇ ਉਹ ਵਿੱਚ ਉਹਦੇ 'ਚ ਖਾਮੀ ਕਿਵੇਂ ਨਿਕਲੇ, ਜੇ ਤੇ ਮਾਲਕਾਂ ਨੂੰ ਦੱਸਣ ਬਾਈ ਆ ਤੇਰੇ ਬੈਲ 'ਚ ਆ ਖਾਮੀ ਆ, ਇੱਥੋਂ ਬੋਲ ਨੇ ਗੱਡੀ ਹਰਾਈ ਆ, ਮਾਲਕ ਉਹ ਪੂਰੀ ਕਰੇ। ਤੇ ਸਰ ਜਦੋਂ ਦੱਸਦੇ ਹੀ ਨਹੀਂ। ਤੁਸੀਂ ਕਿੰਨੇ ਫਾਸਲੇ ਤੇ ਭਜਾਉਂਦੇ ਰਹੇ ਜੀ ਆਪਣਾ ਦੌੜਾਂ ਜੀ, ਕਿੰਨੀਆਂ ਕਿੱਲਿਆਂ ਦੀਆਂ? ਅਸੀਂ ਤਾਂ 7.5 ਦੀਆਂ 7 ਦੀਆਂ 7.5 ਦੀਆਂ। ਤੇ ਹੁਣ ਵੀ 7 ਕਿੱਲਿਆਂ ਦੀ ਹੈ ਜੀ। ਤੇ ਹੁਣ ਉਹ ਤਾਂ ਚਲੋ ਕਿਤੇ ਜਗ੍ਹਾ ਨਹੀਂ ਹੁੰਦੀ, ਜਗ੍ਹਾ ਵੀ ਪੰਜ ਇੱਥੇ ਛੇ ਹੋ ਅੱਗੇ ਵੀ ਜਾਂਦੇ ਇਦਾਂ ਆ। ਹੀ ਸੀਗੀ, ਲੇਕਿਨ ਬੋਲਦਾ ਚ ਦੌੜ ਹੀ ਸੀ। ਹੁਣ ਤਾਂ ਕਿਹੜਾ ਇੱਕ ਫਕਰੇ ਟੋਬਾ ਦਾ ਬੋਲ ਕਿਹੜਾ ਵੱਡਾ ਹੈਗਾ ਉਹ ਦੌੜਨ ਡਿਆ, ਬਕਾਇਆ ਇੱਕ ਦੌੜਦਾ 6 ਦੌੜਦੇ ਹੀ ਨਹੀਂ। ਅੱਛਾ ਜੀ, ਬੈਲ ਦੌੜਨ ਦੇ ਨਾਲ ਜੀ ਸਵਾਰ ਦੀ ਤਕਨੀਕ ਦਾ ਕਿੰਨਾ ਕੰਮ ਆ ਜੀ? ਦੇਖੋ ਜੀ ਸਵਾਰ ਦਾ ਤੇ ਫਿਰ ਉੱਤੇ ਪੂਰਾ ਹੀ ਕਮਾਲ ਹੁੰਦਾ ਤੇ ਤਾਂ ਹੀ ਬਹੁਤ ਜਿੱਤਦੇ ਆ ਜੀ। ਜਿਹੜਾ ਭੱਜਣ ਵਾਲਾ ਬੈਲ ਆ ਜੀ, ਉਹਨੂੰ ਕੋਈ ਵੀ ਸਵਾਰ ਭਜਾਵੇ ਜੀ, ਮੈਂ ਅੱਗੇ ਵੀ ਤੁਹਾਨੂੰ ਪੁੱਛਿਆ ਨਹੀਂ, ਵੀ ਕੋਈ ਵੀ ਸਵਾਰ ਭਜਾਵੇ ਜੀ, ਤੁਸੀਂ ਇਤਫਾਕ ਕਰਦੇ ਆ ਇਸ ਗੱਲ ਨਾਲ ਜੀ? ਨਹੀਂ ਇੱਕੋ ਤਰ੍ਹਾਂ ਦੀ ਪ੍ਰੋਗਰੈਸ ਦੇਖੀ ਨੇ। ਜਿਹੜਾ ਹਾਲੀ ਰੋਜ਼ਾਨਾ ਭਜਾਉਂਦਾ ਨਾ, ਉਹਨੂੰ ਬੈਲ ਦਾ ਪਤਾ ਹੁੰਦਾ, ਬੈਲ ਨੂੰ ਹਾਲੀ ਦਾ ਪਤਾ ਲੱਗ ਜਾਂਦਾ ਬਈ ਮੈਨੂੰ ਇੱਥੋਂ ਮਾਲਕ ਨੇ ਹੱਕਣਾ, ਮੈਂ ਇਹ ਕੰਮ ਕਰਨਾ। ਉਤਲੇ ਹਾਲੀ ਨੂੰ ਇਹ ਪਤਾ ਹੁੰਦਾ ਜਿੱਥੋਂ ਮੈਂ ਬੈਲ ਨੂੰ ਕਿਹਾ ਉੱਥੋਂ ਪੂਰਾ ਹੋ ਜਾਣਾ ਨਾ। ਇਹ ਆਮ ਨੂੰ ਮੈਂ ਚੜ੍ਹ ਜਾਵਾਂ, ਮੈਂ ਹੁਣ ਆਖ ਮੈਂ ਫਰੇ ਤੋਂ ਬਾਅਦ ਜਿੱਤਦਾ ਪਿਆ, ਮੈਂ ਭਜਾ ਲੈਣਾ, ਮੈਂ ਉਹ ਹਾਰਾ ਸ਼ਾਇਦ ਕਿਸ ਰੰਗ ਨਾਲ ਭਜਾਉਂਦਾ, ਉਹ ਮੇਰੇ ਕੋਲ ਰੰਗ ਨਾ ਹੁਣ ਬੋਲਦ ਹਾਰ ਜਾਂਦੇ। ਇਹ ਨਹੀਂ ਜਿਸ ਦਾ ਕੰਮ ਆ ਉਸ ਦਾ ਕੰਮ ਹੁੰਦਾ, ਜਿਹੜਾ ਹਾਲੀ ਭਜਾਉਂਦਾ ਹੋਏ ਉਹਦੇ ਕੋਈ ਬੋਲ ਜਿੱਤਦੇ ਹੁੰਦੇ। ਜਦੋਂ ਉਸਤਾਦ ਜੀ ਫਿਰ ਤੁਸੀਂ ਵਿਲਾਇਤੀ ਛੱਡਿਆ ਜੀ, ਕਿਉਂਕਿ ਵਿਲਾਇਤੀ ਤੁਸੀਂ ਭਜਾਇਆ ਆਪਣਾ ਕੋਈ 3 ਸਾਲ ਤੋਂ ਜ਼ਿਆਦਾ ਟਾਈਮ ਜਿੱਤਦੇ ਰਹੇ ਜੀ, ਕੋਈ ਵੀ ਬੈਲ ਲੱਗਦਾ ਸੀ ਜਿੱਦਾਂ ਫਖਰੇ ਟੋਬਾ ਨਾਲ ਲੱਗਦਾ ਕੋਈ ਵੀ ਜਿੱਤ ਜਾਂਦਾ। ਹਾਂਜੀ, ਤੇ ਵਿਲਾਇਤੀ ਨਾਲ ਵੀ ਕੋਈ ਵੀ ਲੱਗਦਾ ਸੀ ਜਿੱਤ ਜਾਂਦਾ ਸੀ। ਹਾਂਜੀ, ਜੇ ਤੁਸੀਂ ਵਿਲਾਇਤੀ ਛੱਡਿਆ ਜੀ ਤੇ ਉਸ ਤੋਂ ਬਾਅਦ ਜੀ ਫਿਰ ਸਵਾਰਾਂ ਨੇ ਭਜਾਇਆ ਜੀ, ਸਵਾਰਾਂ ਦੇ ਕੀ ਤਾਸਰਾਤ ਸੀਗੇ ਜੀ, ਉਹਦਾ ਕੀ ਰਿਜ਼ਲਟ ਸੀ? ਸਵਾਰਾਂ ਨੇ 3-4 ਮੇਲੇ ਬਾਅਦ ਚ ਭਜਾਇਆ ਜੀ। ਉਹਨਾਂ ਨੇ ਕਿਹਾ ਜੀ ਇਹ ਸਈਦ ਬੈਲ ਕਿੱਦਾਂ ਭਜਾਉਣਾ ਤੂੰ? ਕਿੰਨੇ ਪੁੱਛਿਆ ਤੁਹਾਨੂੰ ਜੀ? ਵਸੀਮ ਨਹੀਂ ਆਪਣਾ ਗੰਜੂ ਵਾਲਾ। ਹਾਂਜੀ, ਉਹਨੂੰ ਕਿਹਾ, ਜਾਹਦ ਨੇ ਮੈਨੂੰ ਕਿਹਾ, ਤੇ ਉਹ ਆਏਗਾ ਸੀ ਆਪਣਾ ਉਹ ਕੀ 60 ਵਾਲਾ ਬੱਗਾ ਜੀ? ਨਹੀਂ, ਉਹਦਾ ਨਾਂ ਭੁੱਲ ਗਿਆ ਸੀ। ਨਹੀਂ ਬਾਬਾ ਜੀ ਅਸੀਂ ਉਹ ਨਹੀਂ ਉਹ ਪਤਲਾ ਜਿਹਾ ਸੀ, ਉਹ ਕਾਠ ਵਾਲਾ ਪੁਲ ਭਜਾਉਂਦਾ ਰਿਹਾ, ਰਿਆਜ਼ ਵੈਣੀਵਾਲ। ਅੱਛਾ ਜੀ। ਬਲਕਿ ਉਹ ਉਹਨਾਂ ਨਾਲ ਇੱਕ ਵਾਰੀ ਪੀਰ ਮੱਲ ਆਪਣੇ ਵਾਲੇ ਉਹ ਪ੍ਰੋਫੈਸਰ ਵਾਲੇ ਬੈਲ ਨਾਲ ਭਜਾਇਆ ਨਾ ਬਲੈਤਾ ਬੋਲ। ਹਾਂ, ਤੇ ਉਹ ਮੈਨੂੰ ਕਹਿੰਦਾ ਯਾਰ ਬਲੈਤੇ ਬੋਲ ਨੂੰ ਮੈਂ ਨਾ ਰਾੜ ਨਾ ਲਾਈ, ਬੋਲ ਰਾੜ ਉੱਤੇ ਕਰਕੇ ਵਜਾਈ। ਉਹਦੇ ਨਾਲ ਕਿਤੇ ਰਾਹ ਦੇ ਵਿੱਚ ਨਾ ਥੱਲੇ ਵੜ ਕੇ ਢਿੱਡ ਨੂੰ ਲਾ ਦਿੱਤਾ। ਅਸੀਂ ਉਹਨੂੰ ਕਿਹਾ ਵੀ ਤੂੰ ਜਿਹੜਾ ਬਲੈਤਾ ਬੋਲ ਨਾ ਸਾਈਡ ਨੂੰ ਹੋ ਗਿਆ। ਅਸੀਂ ਕਿਹਾ ਯਾਰ ਤੂੰ ਰਾੜ ਲਾਇਆ, ਮੰਨੇ ਨਾ। ਅਸੀਂ ਖੈਰ ਵੀਡੀਓ 'ਚ ਦੱਸਿਆ, ਤੂੰ ਦੱਸਿਆ ਵੀ ਆਓ ਵੇਲਾ ਰਾੜ ਜਾਂਦਾ ਪਿਆ ਤੇਰਾ ਕਿ ਨਹੀਂ। ਇਹ ਫੇਰ ਮੰਨ ਗਿਆ, ਕਹਿੰਦਾ ਯਾਰ ਮੇਰੇ ਤੋਂ ਗਲਤੀ ਹੋ ਗਈ। ਅਸੀਂ ਕਿਹਾ ਜਦੋਂ ਤੈਨੂੰ ਕਿਹਾ ਵੀ ਰਾੜ ਨਾ ਲਾਈ, ਕਹਿੰਦਾ ਮੇਰੇ ਕੋਲ ਭੱਜਦਾ ਹੀ ਨਹੀਂ ਸੀ। ਮੈਂ ਕਿਹਾ ਰਾੜ ਨਾਲ ਬਾਹਰ ਹੀ ਨਿਕਲਿਆ, ਕਿਹੜਾ ਭੱਜਿਆ ਵੇ? ਨਹੀਂ, ਲੋਕੀ ਬਥੇਰਾ ਚਾਰਾ ਚੂਰਾ ਮਾਰਦੇ, ਲੇਕਿਨ ਨਹੀਂ ਕੁਛ। ਫਿਰ ਮਾਲਕ ਵੀ ਭੈੜੇ ਪੈ ਗਏ ਵੀ ਜਦੋਂ ਬੋਲਦ ਨਾ ਜਿੱਤਦਾ ਨਾ ਹੋਵੇ, ਫਿਰ ਮਾਲਕ ਵੀ ਤੈਨੂੰ ਪਤਾ ਹੀ ਹੈ ਪਿੱਛੇ ਹੋ ਜਾਂਦੇ ਆ। ਕਹਿੰਦਾ ਯਾਰ ਛੱਡੋ ਇਹ ਹੁਣ ਵਿਲਾਇਤੀ ਤੋਂ ਬਾਅਦ ਤੇ ਤੁਸੀਂ ਉਦਾਂ ਦਾ ਨਾਮਵਰ ਬੈਲ ਕੋਈ ਨਹੀਂ ਭਜਾਇਆ ਹੁਣ ਤੱਕ ਜੀ? ਨਹੀਂ ਜੀ, ਕੋਈ ਨਹੀਂ। ਤੇ ਹੁਣ ਤਾਂ ਜੀ ਤੁਸੀਂ ਆਪਣਾ ਸਕਰੀਨ ਤੇ ਵੀ ਕੋਈ ਨਹੀਂ, ਹਾਲਾਂਕਿ ਦੌੜ ਦੇ ਮੈਦਾਨ 'ਚ ਵੀ ਤੁਸੀਂ ਨਜ਼ਰ ਨਹੀਂ ਆਉਂਦੇ, ਹਕੀਕਤ ਆ ਜੀ? ਹਾਂਜੀ ਬਿਲਕੁਲ। ਉਹਦੀ ਵਜ੍ਹਾ ਜੀ? ਬਸ ਜੀ ਸ਼ੌਕ ਹੀ ਛੱਡਦਾ ਹੁਣ, ਸ਼ੌਕ ਉਸ ਤਰ੍ਹਾਂ ਦਾ ਰਿਹਾ ਹੀ ਨਹੀਂ। ਅੱਜ ਕਿਸੇ ਮਸਲਾ ਸਾ ਜੀ? ਦੇਖੋ ਜੀ, ਮੈਂ ਇੱਕ ਬੈਲ ਭਜਾਉਣਾ, ਅੱਜ ਮੈਂ ਇੱਕ ਦੌੜ ਭਜਾ ਲੈਣਾ ਦੂਰੇ ਜਿਹੜੇ ਕਿਸੇ ਕੋਲੇ ਹੋਣਾ, ਮੇਰੀ ਮਿਹਨਤ ਕਿੱਧਰ ਜਾਣੀ, ਜਾਂ ਜਿਹੜਾ ਮਾਲ ਭੁੱਖਾ ਮਾਰਿਆ ਉਹ ਕਿੱਧਰ ਜਾਊਗਾ। ਲੇਕਿਨ ਅਸੀਂ ਆਖਿਆ ਯਾਰ ਅਲਹਮਦੁਲਿਲਾ ਆਪਣੇ ਵਾਲਾ ਸ਼ੌਕ ਨਹੀਂ ਰਿਹਾ ਤੇ ਠੀਕ ਆ, ਮਾਲਕ ਜਾਣਾ ਸਾਈਂ। ਅੱਛਾ, ਇਹਦਾ ਮਤਲਬ ਜੀ ਜਿੱਦਾਂ ਤੁਸੀਂ ਦੱਸਿਆ ਕਿ ਹਾਲੀ ਇੱਕ ਮਿਹਨਤ ਕਰਦਾ, ਮੁੜ ਕੇ ਬਾਅਦ ਚੋਂ ਕਿਸੇ ਦੂਸਰੇ ਹਾਲੇ ਨੂੰ ਦੇ ਦਿੰਦੇ ਆ। ਜਾਣੇ ਜਿਹੜੇ ਜ਼ਿਮੀਂਦਾਰ ਆ ਜਿਨ੍ਹਾਂ ਨੇ ਆਪਣਾ ਬੈਰ ਰੱਖੇ ਆ, ਉਹਨਾਂ ਨੇ ਸ਼ੌਕ ਖਰਾਬ ਕੀਤਾ ਜੀ ਜਾਂ ਸਵਾਰਾਂ ਨੇ ਕੀਤਾ ਜੀ? ਦੇਖੋ ਜੀ, ਸਵਾਰਾਂ ਨੇ ਕਹਿਣਾ ਨਾ ਜਿਸਲੇ ਮੈਂ ਜਿੱਤਿਆ, ਮੈਨੂੰ ਉਹ ਮਾਲਕਾਂ ਨੇ ਕਹਿਣਾ ਲੈ ਤੈਨੂੰ ਆਹ ਬੋਲ ਉਹ ਹੋਰ ਜਿੱਤਣਾ ਸੀਗਾ ਅਜੇ ਜੇ ਮੈਂ ਹੁੰਦਾ ਉੱਤੇ। ਉਹ ਮਾਲਕ ਕਹਿੰਦੇ ਠੀਕ ਆ ਯਾਰ ਚੱਲੀਏ ਤੇਰੇ ਉਸਤਾਦ ਗਾਮੂ ਕੋਲੇ ਚੱਲੀਏ। ਉਹ ਕਹਿੰਦਾ ਸੀ ਇਹ ਗੱਲ, ਜਿਹੜੇ ਉਸਤਾਦ ਗਾਮੂ ਕੋਲੇ ਜਾਣਾ ਉਹਨੂੰ ਚੰਗਾ ਜਿਹੜਾ ਟੋਕਾ ਰੱਖ ਕੇ ਫਿਰ ਕਹਿਣਾ ਉਸਤਾਦ ਸਹੀ। ਹੁਣ ਅਸੀਂ ਉਸੇ ਗੱਲ ਤੋਂ ਗੱਲ ਹੀ ਹੈ ਨਹੀਂ। ਦੇਖੋ ਜੀ ਹੁਣ ਮਾਲਕ ਸਾਰੀ ਦਿਹਾੜੀ ਬਹੁਤ ਸਾਂਭਦਾ, ਉਹਦੀ ਮਾਲਕ ਦੀ ਤਾਂ ਵੈਲਿਊ ਹੀ ਹੈ ਨਹੀਂ। ਆਖਰ ਮੈਂ ਬੈਲ ਵਿਲਾਇਤੀ ਭਜਾਇਆ, ਮੈਂ ਜੋੜ ਬਣਾਇਆ, ਮੈਂ ਮਾਲਕਾਂ ਨੂੰ ਪੁੱਛਿਆ ਬਾਈ ਇਹ ਜੋੜ ਬਣਾ ਦਿੱਤਾ, ਉਹਨਾਂ ਕਿਹਾ ਠੀਕ ਹੋ ਗਿਆ। ਅੱਛਾ ਜੀ। ਲੇਕਿਨ ਹੁਣ ਮਾਲਕ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ। ਹੁਣ ਮਾਲਕ ਨੂੰ ਨਹੀਂ ਪੁੱਛਿਆ ਜਾਂਦਾ ਜੀ? ਮਾਲਕ ਦਾ ਤਾਂ ਪਤਾ ਹੀ ਨਹੀਂ ਹੁੰਦਾ। ਹੁਣ ਹਾਲੀ ਨੂੰ ਪੁੱਛਦੇ ਕਿਹੜਾ ਹਾਲੀ ਭਜਾ ਰਿਹਾ ਜੀ, ਉਹ ਫਲਾਣਾ ਹਾਲੀ ਭਜਾ ਰਿਹਾ ਜੀ, ਉਸ ਤੋਂ ਰੁਪਈਆ ਉਹਨੂੰ ਕੁਝ 4 ਰੋਟੀ ਲਾਈ, ਉਹਦੇ ਕੋਲ ਬੈਲ ਭਜਵਾ ਲਿਆ, ਚੱਲ ਵੇਲਾ ਲੱਗਾ। ਅੱਛਾ ਜੀ। ਤੇ ਅਸੀਂ ਇਸ ਗੱਲ ਨੂੰ ਜ਼ਰਾ ਬੁਰਾ ਸਮਝਦੇ। ਤੇ ਫਿਰ ਤੁਸੀਂ ਇਸ ਕਰਕੇ ਸ਼ੌਕ ਹੀ ਛੱਡ ਦਿੱਤਾ ਜੀ? ਸ਼ੌਕ ਹੀ ਛੱਡਤਾ। ਤੇ ਹੁਣ ਕੋਈ ਗਾਂ ਸ਼ੌਕ 'ਚ ਆਉਣ ਦਾ ਇਰਾਦਾ ਹੈ ਕਿ ਨਹੀਂ ਜੀ? ਨਹੀਂ ਜੀ, ਕੋਈ ਨਹੀਂ। ਹੁਣ ਤਾਂ ਆਪ ਹੀ
ਪਿੱਛੇ ਹਟੇ ਹੁਣ ਅੱਗੇ ਕਿੱਥੇ ਆ ਹੁੰਦਾ। ਅੱਜ ਕੱਲ੍ਹ ਤਾਂ ਦੌਰ ਹੀ ਇਹ ਵੀ ਜਿਹੜਾ ਪਿੱਛੇ ਹੋ ਜਾਏ ਉਹਨੂੰ ਅੱਗੇ ਆਣ ਹੀ ਨਹੀਂ ਦਿੰਦੇ, ਉਹਨੂੰ ਗੱਡੀ ਨਹੀਂ ਦਿੰਦੇ, ਕਹਿੰਦਾ ਹੁਣ ਬੁੱਢਾ ਹੀ ਹੋ ਗਿਆ, ਹੁਣ ਕਿਤੇ ਕੋਈ ਕੀ ਭਜਣੇ ਆ। ਤੇ ਆ ਨਾ ਹੀ ਆਪਣਾ ਜ਼ਿਹਨ ਹੈ ਕਿ ਮੈਂ ਅੱਗੇ ਆ ਕੇ ਪੈਲੀ ਭਜਾਈ ਜਾਵਾਂ ਹੁਣ ਸਾਰੀ ਉਮਰ। ਠੀਕ ਜੀ, ਤੁਸੀਂ ਉਸਤਾਦ ਜੀ ਸ਼ੌਕ ਕੀਤਾ ਵੀ ਆਪਣੇ ਵੀ ਭਜਾਏ ਔਰ ਦੋਸਤਾਂ ਦੇ ਵੀ ਬੈਲ ਵੀ ਭਜਾਏ, ਬਲਕਿ ਜ਼ਿਆਦਾ ਨਹੀਂ, ਇੱਕੋ ਹੀ ਭਜਾਇਆ ਜੀ ਬੈਲ ਸੀ। ਕੋਈ ਤੇ ਜਾਂ ਚੀਨਾ ਤਾਂ ਮੇਰੇ ਘਰ ਦਾ ਸੀ ਨਾ ਜੀ। ਹਾਂਜੀ, ਉਹ ਤਾਂ ਘਰ ਦਾ ਸੀ ਬੈਲ, ਉਹ ਤੇ ਕਿਸੇ ਦਾ ਹੈ ਹੀ ਨਹੀਂ। ਤੇ ਉਦੋਂ ਦਾ ਸ਼ੌਕ ਵੀ ਤੁਸੀਂ ਦੇਖਿਆ, ਹੁਣ ਵੀ ਸ਼ੌਕ ਤੁਸੀਂ ਦੇਖਿਆ, ਤੇ ਤੁਸੀਂ ਆਪਣੇ ਸ਼ੌਕੀਨ ਭਰਾਵਾਂ ਨੂੰ, ਸਵਾਰ ਭਰਾਵਾਂ ਨੂੰ ਜੀ ਕੀ ਪੈਗਾਮ ਦਿਓਗੇ ਜੀ? ਮੈਂ ਤੈਨੂੰ ਕਹਾਂਗਾ ਵੀ ਪਿਛਲੀ ਰੂਟੀਨ ਰੱਖੋ, ਤੇ ਪਿਛਲੀ ਰੂਟੀਨ ਚੰਗੀ ਸੀਗੀ। ਹੁਣ ਨਾ ਕਿਸੇ ਨੂੰ ਗੱਲ ਸੱਚੀ ਦੱਸ ਦਿਆ ਕਰੋ, ਤੇ ਸੱਚੀ 'ਚ ਹੀ ਫਾਇਦਾ। ਮੈਂ ਤੇ ਇਹ ਕਹਾਂਗਾ ਇਹਨਾਂ ਨੂੰ, ਭਰਾਵਾਂ ਨੂੰ। ਜੀ ਉਸਤਾਦ ਜੀ, ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੀ ਆਪਣਾ ਕੀਮਤੀ ਤਜਰਬਾ ਸ਼ੇਅਰ ਕੀਤਾ ਜੀ। ਦੋਸਤੋ, ਇਸ ਸਨ ਜੀ ਉਸਤਾਦ ਸਈਦ ਸਾਹਿਬ ਜੀ, 444 ਗਾਬੇ ਪੂਲਾ ਜੀ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ, ਜਿਨ੍ਹਾਂ ਨੇ ਤੁਹਾਡੇ ਰੂਬਰੂ ਆਪਣੇ ਸ਼ੌਕ ਦੇ ਮੁਤਲਕਾਂ ਗੱਲਾਂ ਬਾਤਾਂ ਕੀਤੀਆਂ। ਤੇ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਸਾਨੂੰ ਇਜਾਜ਼ਤ ਦਿਓ ਜੀ, ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।